ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਖੁੰਜੀ। ਲਾਈ ਲਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ ਹੈ, ਚਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੇ ਹਿਜਰ 'ਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ। ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਸਿੱਖ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੂਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਜਣਾ ਫਰੋਲਿਆ ਵੇ। ਕਿਸੇ ਗੱਲਾਂ ਦੇ ਦੀਵੇ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ। ਉਹ ਦੀਦੇ ਕਲਿੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਨਹੀਂ, ਪੂੰਝਣ ਵਾਲਾ ਜੇ ਖੋਲ ਨਾ ਹੋਵੇ ਕੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸਨੂੰ ਹੀਲਿਆਂ ਨਾਲ ਪਰਤਾਇਆ ਤੂੰ। ਹਿਰਸਾਂ ਦੌਲਤਾਂ ਹੁਸਨਾਂ ਹਕੂਮਤਾਂ ਦਾ ਉਸ ਦੀ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸੁਆਇਆ ਤੂੰ। ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ। ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵੱਸਦਿਆਂ ਆਇਆ ਨਾ ਸੀਕ ਤੈਨੂੰ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਚੁਹਾਈਆਂ ਨਾ। ਕਿਸੇ ਦਿਲ ਦਾ ਰਾਂਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ, ਫੂਕ ਸੁੱਟਿਆ ਬੇਪਰਵਾਹੀ ਤੇਰੀ। ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ, ਖੌਰੇ ਹੋਰ ਕੀ ਹੈ ਮੂੰਹ ਵਿਖਾਈ ਤੇਰੀ। ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ। ਰਹਿ ਜੇ ਭਾਈ ਦੇ ਹੱਥ ਵਿੱਚ ਸਿੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ। ਪੰਡਤ ਹੋਰਾਂ ਦਾ ਰਹਿ ਜੇ ਸਿੰਦੂਰ ਕੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਕਲਮ ਟਹਿ ਪਏ ਹੱਥੋਂ ਫਲਾਸਫਰ ਦੀ, ਮੁਨਕਰ ਤੱਕ ਦਾ ਤੇਰੀ ਨਿਹਾਰ ਰਹਿ ਜਾਏ। ਇੱਕ ਘੜੀ ਜੇ ਖੁੱਲਾ ਦੀਦਾਰ ਦੇ ਦੇ, ਇੱਕ ਘੜੀ ਜੇ ਖੁੱਲਾ ਦੀਦਾਰ ਦੇ ਦੇ। ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ, ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ। ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ। ਬੁੱਲੇ ਸ਼ਾਹ ਉਹ ਕੌਣ ਹੈ ਉੱਤਮ ਤੇਰਾ ਯਾਰ, ਉਸੇ ਹੱਥ ਕੁਰਾਨ ਹੈ ਉਸੇ ਗਲ ਜ਼ੁਨਾਰ। ਕਲਾਸਿਕ ਟਾਈਮ।
यूसुफ पंजाबी का खालिस खलूस भरिया सलाम कबूल करो। आस सच्चे साईं कोलों जिथे भी हो गए खैरी सलामती ओदी अमान विच हसदे वासते रवो। जेड़े सज्जन मित्र प्यारे राह विच रस्ते विच अपनी मंजिल वल जा रहे ने, परवरदिगार अपनी अमान विच उन्हां नूं उन्हां दी मंजिल ते खैरी सलामती अपड़ाए। जेड़े प्यारे अपने प्यारिਆਂ ਨੂੰ ਸਿੱਖਦੇ ਪਏ ਨੇ, ਉਹਨਾਂ ਦੀ ਉਡੀਕ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁਲ ਦਾ ਭਲਾ ਤੇ ਕੁਲ ਦੀ ਖੈਰ। ਹੋਰ ਪਿਆਰਿਓ, ਕੀ ਹਾਲ ਹੈ? ਠੀਕ ਹੋ? ਰਾਜ਼ੀ ਹੋ? ਖੁਸ਼ ਵਸੋ। ਕਲਾਸਿਕ ਟਾਈਮ ਵਿੱਚ ਹਮੇਸ਼ ਵਾਂਗ ਇੱਕ ਐਸੀ ਘੁੰਡੀ, ਇੱਕ ਐਸੀ ਗੱਲ, ਇੱਕ ਐਸੀ ਗੁੰਝਲ, ਇੱਕ ਐਸੀ ਪਹੁੰਚਲੀ, ਕੋਸ਼ਿਸ਼ ਕਰਨੇ ਆ ਕਿ ਇਹਨਾਂ ਸਾਰਿਆਂ ਨੂੰ ਵੇਖਿਆ ਜਾਵੇ। ਇਹ ਕਿਉਂ ਨੇ, ਕਾਹਦੇ ਲਈ ਨੇ, ਇਹਨਾਂ ਦਾ ਹੋਣਾ ਕੀ ਦੱਸਦਾ ਏ, ਇਹ ਨਾ ਹੁੰਦੀਆਂ ਤੇ ਕੀ ਹੁੰਦਾ, ਜੇ ਹੈ ਨੇ ਤੇ ਕਿਉਂ ਨੇ, ਕਾਹਦੇ ਲਈ? ਸੋਚਣ ਲਈ, ਧਿਆਨ ਲਈ, ਗਿਆਨ ਲਈ। ਅਕਤੂਬਰ ਦੀ 8 ਤਾਰੀਖ ਮੇਰਾ ਨਿੱਕਾ ਜਿਹਾ ਜਿਹੜਾ ਐਕਸੀਡੈਂਟ ਹੋਇਆ, ਸੱਟ ਲੱਗੀ ਪਰ ਉਹ ਲਮੇਰਾ ਹੋ ਗਿਆ। ਕਿਉਂ ਹੋਇਆ ਪਤਾ ਨਹੀਂ। ਕੀ ਕਿਸੇ ਦੀ ਕੁਤਾਹੀ ਸੀ ਜਾਂ ਇੰਜ ਹੋਣਾ ਸੀ? ਗੌਰ ਕਰ ਸਕਨੇ ਆ, ਧਿਆਨ ਪਾ ਸਕਨੇ ਆ। 11 ਤਾਰੀਖ ਨੂੰ ਹੱਕ ਮੌਜੂਦ ਪ੍ਰੋਗਰਾਮ ਹੋਣਾ ਸੀ, 8 ਤਾਰੀਖ ਨੂੰ ਸੱਟ ਲੱਗ ਗਈ। ਕਿਉਂ ਨਹੀਂ ਹੋਇਆ? ਤਿਆਰੀਆਂ ਵੀ ਮੁਕੰਮਲ ਸਨ, ਹਰ ਸ਼ੈ ਤਿਆਰ ਸੀ। ਖਾਲਿਦ ਭੱਟ ਸਾਹਿਬ ਔਰ ਜ਼ੇਬਾ ਖਾਨ ਨੇ ਉਸ ਪ੍ਰੋਗਰਾਮ ਦੀ ਜਿਹੜੀ ਮੈਂ ਸਕ੍ਰਿਪਟ ਲਿਖ ਕੇ ਦਿੱਤਾ ਸੀ, ਉਹਦੀ ਰਿਕਾਰਡਿੰਗ ਵੀ ਕਰਵਾ ਲਈ। ਕੀ ਰਿਕਾਰਡਿੰਗ ਸੀ ਜਿਹੜੀ ਅਸੀਂ ਉਸ ਪ੍ਰੋਗਰਾਮ ਵਿੱਚ ਪੇਸ਼ ਕਰਨੀ ਸੀ? ਉਹਦੇ ਵਿੱਚ ਇੱਕ ਰੰਗ ਭਰਨਾ ਸੀ ਸੂਫੀ ਮਸਤੀ ਦਾ। ਉਹ ਕਿਉਂ ਨਹੀਂ ਭਰਿਆ ਗਿਆ? ਕੀ ਅੱਗੇ ਅਸੀਂ ਉਹਨੂੰ ਉਸੇ ਤਰ੍ਹਾਂ ਕਰ ਸਕਨੇ ਹਾਂ? ਤੁਹਾਡੇ ਲਈ, ਤੁਹਾਡੇ ਸਾਰਿਆਂ ਦੀ ਨਜ਼ਰ ਬੁੱਲੇ ਸ਼ਾਹ ਉਹ ਖਲੋਤਾ ਕੌਣ ਹੈ? ਉੱਤਮ ਤੇਰਾ ਯਾਰ, ਉਸੇ ਹੱਥ ਕੁਰਾਨ ਹੈ, ਉਸੇ ਗੱਲ ਜ਼ੁਨਾਰ। ਚੰਗੀ ਗੱਲ ਹੈ, ਜਾਣ ਲਿਆ, ਪਛਾਣ ਲਿਆ। ਨਹੀਂ ਕਿਉਂ? ਰੱਬ ਨੇ 2 ਅੱਖਾਂ ਦਿੱਤੀਆਂ ਨੇ, ਦਿਮਾਗ ਦਿੱਤਾ ਹੈ, ਵਰਤਣ ਲਈ ਹੈ, ਸੋਚਣ ਲਈ ਹੈ, ਵੇਖਣ ਲਈ ਹੈ, ਚਾਖਣ ਲਈ ਹੈ, ਸੁਣਨ ਲਈ ਹੈ, ਦੱਸਣ ਲਈ ਹੈ, ਬੋਲਣ ਲਈ ਹੈ। ਕਿਉਂ ਨਹੀਂ ਕਰਦੇ? ਅਲਫ ਅੱਲਾ, ਅਲਫ ਅੱਲਾ। ਰੱਤਾ ਦਿਲ ਮੇਰਾ, ਮੈਨੂੰ ਬੇਦੀ ਖਬਰ ਨਾ ਕਾਈ, ਬੇਪੜਿਆਂ ਕੁਝ ਸਮਝ ਨਾ ਆਵੇ। ਲਜ਼ਤ ਅਲਫ ਦੀ ਆਈ, ਐਨ ਤੇ ਗੈਨ ਦਾ ਫਰਕ ਨਾ ਜਾਣਾ, ਇਹ ਗੱਲ ਅਲਫ ਸੁਝਾਈ। ਬੁੱਲਿਆ ਕੌਲ ਅਲਫ ਦੇ ਪੂਰੇ, ਜਿਹੜੇ ਦਿਲ ਦੀ ਕਰਨ ਸਫਾਈ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਤੁਸੀਂ ਹੱਕ ਮੌਜੂਦ ਪ੍ਰੋਗਰਾਮ ਦੀ ਪੇਸ਼ਗੀ ਰਿਕਾਰਡਿੰਗ ਸੁਣੀ। ਰੱਬ ਖੈਰ ਰੱਖੇ। ਪ੍ਰੋਗਰਾਮ ਕਰਨ ਦਾ ਚਾਅ ਤੇ ਹੈ, ਕਰਨਾ ਵੀ ਚਾਹ ਰਹੇ ਹਾਂ, ਪਰ ਵੇਖੋ ਗੱਲ ਅਲਫ ਦੀ ਹੈ। ਅਲਫ ਦਾ ਪੈਂਡਾ ਔਖਾ,
ਬੇਬਣੇ ਨੇ ਸਭ। ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫਿਰ ਮੁਕੱਯਦ ਜਾਣਾ, ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਮੇਰੇ ਅੰਦਰ ਕੌਣ ਸਮਾਣਾ। ਜੋ ਕੁਝ ਤੂੰ ਏ ਸਭ ਵਿੱਚ ਤੂੰ ਏ, ਸਭ ਤੋਂ ਪਾਕ ਪਛਾਣਾ। ਮੈਂ ਵੀ ਤੂੰ ਏ, ਤੂੰ ਵੀ ਤੂੰ ਏ, ਵਤ ਬੁੱਲਾ ਕੌਣ ਨਿਮਾਣਾ। ਕੀ ਖਿਆਲ ਹੈ? ਇਹ ਕਿਹੜੇ ਰੌਲੇ ਨੇ, ਕਿਹੜੀ ਗੱਲ ਏ, ਕਿਹੜੀ ਬਾਤ ਏ? ਅੰਦਰ ਵੀ ਜੇ ਅੰਦਰ ਢੂੰਡਾਂ ਤੇ ਫਿਰ ਕਿਆ ਉਹ ਅੰਦਰ ਆ ਸਕਦਾ ਹੈ? ਬਾਹਰ ਢੂੰਡਾਂ ਤੇ ਫਿਰ ਅੰਦਰ ਕੌਣ ਸਮਾਣਾ। ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਮੇਰੇ ਅੰਦਰ ਕੌਣ ਸਮਾਣਾ, ਤੇ ਜੇ ਅੰਦਰ ਤੇ ਫਿਰ ਮੁਕੱਯਦ। ਰੌਲਾ ਕੀ ਏ? ਇਹ ਕਿਸੇ ਪਾਸੇ ਗੱਲ ਲੱਗਦੀ ਕਿਉਂ ਨਹੀਂ? ਜਾਂ ਲਾਣਾ ਨਹੀਂ ਚਾਹੁੰਦੇ? ਕੋਈ ਰੌਲੇ ਨੇ ਕਮਾਈਆਂ ਦੇ, ਕੁਛ ਰੌਲੇ ਨੇ ਸ਼ੁਦਾਈਆਂ ਦੇ, ਕੁਛ ਰੌਲੇ ਨੇ ਕਸਾਈਆਂ ਦੇ। ਵਾਹ, ਛੁਰੀਆਂ ਤੇਜ਼ ਨੇ, ਕੋਈ ਜਾਓ। ਪਾਗਲ ਨੇ ਸਵਾਈ ਜਾਓ। ਜੇ ਕੋਈ ਸਮਝਣਾ ਚਾਹਵੇ ਤੇ ਕੀ ਕਰੇ? ਬੁੱਲਾ ਉਹ ਖਲੋਤਾ ਕੌਣ ਹੈ? ਉੱਤਮ ਤੇਰਾ ਯਾਰ, ਨਾਲੇ ਤੇ ਉਹ ਖਲੋਤਾ ਕੌਣ? ਕੌਣ ਜਿਹਦੀ ਪਛਾਣ ਨਹੀਂ ਹੁੰਦੀ, ਜਿਹਦੀ ਸਿਆਪ ਨਹੀਂ ਹੁੰਦੀ, ਉਹ ਕੌਣ? ਸਵਾਲੀਆ ਨਿਸ਼ਾਨ। ਉੱਤਮ ਤੇਰਾ ਯਾਰ, ਉੱਤਮ ਉੱਚਾ ਵੱਡਾ। ਯਾਰ ਵੀ ਯਾਰ ਤੇ ਇੱਕੋ ਜਿਹੇ ਹੁੰਦੇ ਨੇ ਨਾ, ਕੋਈ ਫਰਕ ਨਹੀਂ ਕਾਈ ਹੁੰਦਾ ਯਾਰੀ ਦੇ ਵਿੱਚ। ਊਂਚ ਨੀਚ ਦੇ ਰੌਲੇ ਮੁੱਕ ਜਾਂਦੇ ਨੇ। ਨਾਲੇ ਉੱਤਮ, ਨਾਲੇ ਉਹ ਕੌਣ, ਨਾਲੇ ਯਾਰ। ਗੱਲ ਵੱਧ ਗਈ। ਉਸੇ ਹੱਥ ਕੁਰਾਨ ਹੈ, ਉਸੇ ਗੱਲ ਜ਼ਨਾਰ। ਯਾਰ ਮੈਨੂੰ ਸਮਝ ਨਹੀਂ ਜੇ ਆ ਰਹੀ। ਜੇ ਤੁਹਾਨੂੰ ਆ ਰਹੀ ਹੈ ਤੇ ਆ ਕੇ ਜ਼ਰਾ ਗੱਲ ਕਰੋ, ਸਮਝਾਓ ਇਹ ਹੈ ਕੀ, ਇਹ ਰੌਲਾ ਕੀ ਏ। ਆਹੋ, ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡਾ ਯਾਰ, ਤੁਹਾਡਾ ਆਪਣਾ। ਫਰਕ ਨਹੀਂ ਹੈ ਕੋਈ। ਮੈਂ ਵੀ ਤੂੰ ਹਾਂ, ਤੂੰ ਵੀ ਤੂੰ ਹੈ। ਰੌਲੇ ਕਾਹਦੇ ਨੇ? ਆ ਜਾਓ, ਇਹ ਰੰਗ ਤੋਂ ਬਾਅਦ ਰੌਲੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਸਾਨੂੰ ਆ ਮਿਲ ਗਿਆ ਪਿਆਰਿਆ, ਸਾਨੂੰ ਹਿਜਰ ਤੇਰੇ ਨੇ ਮਾਰਿਆ। ਮਿਲਦਾ ਕਿਉਂ ਨਹੀਂ ਯਾਰ? ਯਾਰ ਮਿਲਦਾ ਕਿਉਂ ਨਹੀਂ? ਨਾਲੇ ਯਾਰ, ਨਾਲੇ ਦੂਰੀ। ਜਿੱਥੇ ਦੱਸਣਾ ਹੈ ਉੱਥੇ ਵਸਦਾ ਨਹੀਂ, ਜਿੱਥੇ ਵਸਣਾ ਹੈ ਉੱਥੇ ਸੁੱਝਦਾ ਨਹੀਂ। ਰੌਲੇ ਨੇ ਯਾਰ। ਵੇ ਲੰਮੀ ਸਿੱਟੀ ਮਾਰ ਮਿੱਤਰਾ, ਘਰ ਭੁੱਲ ਗਈ ਮੋੜ ਤੇ ਆ ਕੇ। ਪਹਿਲੇ ਮੋੜ ਤੇ ਠਾਕਰ ਦੁਆਰਾ, ਦੂਜੇ ਮੋੜ ਤੇ ਗੁਰਦੁਆਰਾ, ਤੀਜੇ ਮੋੜ ਤੇ ਮਸਜਿਦ ਮੰਦਰ। ਜਾਵਾਂ ਕਿਹਦੇ ਅੰਦਰ? ਦੱਸ ਨਾ ਯਾਰ, ਬੋਲਦਾ ਕਿਉਂ ਨਹੀਂ? ਹਰ ਥਾਂ ਹੀ ਲੋਕ ਤੈਨੂੰ ਭਾਲਦੇ ਨੇ, ਹਰ ਥਾਂ ਹੀ ਤੈਨੂੰ ਲੋਕ ਲੱਭਦੇ ਨੇ। ਬੇਤਕਲਫੀ ਯਾਰ ਨਾਲ ਹੁੰਦੀ ਏ, ਜਿਨ੍ਹਾਂ ਦਾ ਯਾਰ ਨਹੀਂ ਉਹ
ਤੁਹਾਡੀ ਮਿਹਰਬਾਨੀ ਗੁੱਸਾ ਨਾ ਕਰਨ, ਜੇ ਹੈ ਵੀ ਤੇ ਆਪਣੇ ਕੋਲ ਰੱਖਣ ਗੁੱਸਾ। ਸਾਨੂੰ ਆ ਮਿਲ ਗਿਆ ਪਿਆਰਿਆ, ਦੱਸ ਦੇ ਯਾਰ। ਉਤੋਂ ਬਾਬਾ ਬੁੱਲਾ ਸਾਡੇ ਹੱਡੀ ਬੈਠਾ, ਇੱਕ ਰਾਂਝਾ ਮੈਨੂੰ ਲੋੜੀ ਦਾ, ਇੱਕ ਰਾਂਝਾ ਮੈਨੂੰ ਲੋੜੀ ਦਾ, ਕੁਨ ਫਯਕੂਨੋ ਅੱਗੇ ਦੀਆਂ ਲੱਗੀਆਂ। ਯਾਰ ਹੁਣ ਬੰਦਾ ਕੀ ਕਰੇ। ਕੋਈ ਕਹਿੰਦੇ ਹਿਸਟਰੀ ਉੱਥੋਂ ਸ਼ੁਰੂ ਹੁੰਦੀ ਹੈ, ਗੱਲ ਹੀ ਉਦੋਂ ਬਣੀ ਸੀ। ਬਾਬਾ ਕਹਿੰਦਾ ਹੈ ਕੁਨ ਫਯਕੂਨੋ ਅੱਗੇ ਦੀਆਂ ਲੱਗੀਆਂ, ਨਿਊ ਨਾ ਲੱਗੜਾ ਚੋਰੀ ਦਾ, ਨਾ ਚੋਰੀ ਸਰੇਆਮ, ਸਿੱਧੀ ਬਾਤ ਹੈ, ਗੱਜ ਵੱਜ ਕੇ ਨਿਊ ਵੀ ਲੱਗਾ। ਫਿਰ ਲੋੜੀ ਦਾ ਕਿੱਥੇ ਹੈ? ਇਹ ਸਵਾਦੀ ਕੰਮ ਹੈ ਵੀ ਆਪ ਚਿੜੂ ਜਾਂਦਾ ਨਾਲ ਮੱਝੀ ਦੇ, ਸਾਨੂੰ ਕਿਉਂ ਬੇਲਿਓ ਹੋੜੀ ਦਾ। ਉਹ ਨਹੀਂ ਖਾਣਾ, ਇੱਧਰ ਨਹੀਂ ਜਾਣਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਕਿਉਂ? ਉੱਥੇ ਨਹੀਂ ਹੈ ਨਾ ਮੌਜੂਦਗੀ। ਕਿਉਂ ਬਾਬਿਓ, ਹੱਕ ਮੌਜੂਦ ਵਾਲਿਓ, ਕੀ ਕਹਿੰਦੇ ਹੋ? ਤੇ ਹੱਕ ਮੌਜੂਦ ਹੈ, ਹਰ ਥਾਂ ਮੌਜੂਦ ਹੈ, ਫਿਰ ਉੱਧਰ ਕਿਉਂ ਨਹੀਂ ਜਾਣਾ? ਉਹ ਦਾਣਾ ਕਿਉਂ ਨਹੀਂ ਖਾਣਾ? ਨਾ ਕਰਿਆ ਕਰੋ ਯਾਰ। ਆਪ ਚਿੜੂ ਜਾਂਦਾ ਨਾਲ ਮੱਝੀ, ਸਾਨੂੰ ਕਿਉਂ ਬੇਲਿਓ ਹੋੜੀ ਦਾ। ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਠੀਕ ਹੈ। ਉਹ ਮਿੰਨਤਾਂ ਕਰ ਕਰ ਮੋੜੀ ਦਾ। ਇਹ ਮਿੰਨਤਾਂ ਕਿਉਂ ਕਰਾਉਂਦੇ ਹੋ? ਤਰਲੇ ਕਿਉਂ ਪਵਾਉਂਦੇ ਹੋ? ਕਾਹਦੀ ਸਜ਼ਾ ਹੈ? ਮੰਨਣ ਦੀ ਜਾਂ ਨਹੀਂ ਅਕੀਦਤ ਦੀ? ਜੇ ਉਹ ਹਰ ਥਾਂ ਮੌਜੂਦ ਹੈ, ਅੰਦਰ ਵੀ ਹੈ ਬਾਹਰ ਵੀ ਹੈ, ਫਿਰ ਮਿੰਨਤਾਂ ਕੀਦੀਆਂ? ਮਾਣ ਵਾਲਿਆਂ ਦੇ ਨੈਣ ਸੁਣੇ, ਹੈ ਸੂਹਾ ਦੁਪੱਟਾ ਗੋਰੀ ਦਾ। ਪਿਆਰ ਹੋ ਗਿਆ ਆਪਣੇ ਆਪ ਨਾਲ ਹੀ, ਜਾਂ ਨੈਣ ਸਲੂਨੇ, ਮਾਣ, ਨਾਜ਼, ਨਖਰੇ, ਆਕੜ। ਆਹਦ ਅਹਿਮਦ ਵਿੱਚ ਫਰਕ ਨਾ ਭੁੱਲਿਆ, ਇੱਕ ਰੱਤੀ ਭੇਤ ਮਰੋੜੀ ਦਾ, ਇੱਕ ਰਾਂਝਾ ਮੈਨੂੰ ਲੋੜੀ ਦਾ। ਬਾਬਾ ਜੀ ਕੀ ਕਹਿੰਦੇ ਹੋ? ਕੀ ਫਰਮਾਉਂਦੇ ਹੋ? ਕੋਈ ਗੱਲ ਸੁਰਤ ਸਮਝ ਵਿੱਚ? ਹਰ ਥਾਂ ਉਹ ਮੌਜੂਦ, ਰੰਗ ਅਨੇਕਾਂ, ਵਿਤਕਰਾ ਕਾਦਾ। ਦੂਜੇ ਭੈੜੇ ਕਿਉਂ ਲੱਗਦੇ ਨੇ? ਉਹ ਕਿਸੇ ਹੋਰ ਨੇ ਬਣਾਏ ਜਾਂ ਉਹਨਾਂ ਵਿੱਚੋਂ ਨਹੀਂ ਵਸਦਾ? ਦੱਸ ਨਾ ਯਾਰ, ਆਪ ਹੀ ਦੱਸ। ਮੇਰਾ ਤੇ ਮਸਲਾ ਹੋ ਰਹੀ ਹੈ। ਹਾਜੀ ਲੋਕ ਮੱਕੇ ਜਾਂਦੇ, ਅਸਾਂ ਤਖਤ ਹਜ਼ਾਰੇ। ਜਿੱਤ ਵੱਲ ਯਾਰ, ਉੱਤੇ ਵੱਲ ਕਾਬਾ, ਭਾਵੇਂ ਫੋਲ ਕਿਤਾਬਾਂ ਚਾਰੇ। ਹੋਰ ਵੀ ਬਹੁਤ ਨੇ, ਹੋਰ ਵੀ ਹੈਗੀਆਂ ਨੇ ਕਿਤਾਬਾਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਕੋਲੋਂ ਕੁਛ ਪੁੱਛਣਾ ਚਾਹ ਰਿਹਾ, ਦੱਸ ਦਿਓ ਯਾਰ। ਅੱਧੀ ਰਾਤ ਨੂੰ ਢਲ ਗਈ ਹੈ ਰਾਤ, ਤੇ ਕੁਛ ਦੱਸ ਦਿਓ।
ਗੌਰ ਕਰੋ ਚੱਕਰ ਕੀ ਨੇ, ਰੌਲੇ ਕੀ ਨੇ, ਇਹ ਪੁਆਟਣੀਆਂ ਕਿਹੜੀਆਂ ਨੇ। ਕੀ ਖਿਆਲ ਹੈ? ਰੰਗ ਸੁਣੀਏ ਯਾਰ, ਨਹੀਂ ਤੇ ਮੈਂ ਡਿੱਗ ਪਵਾਂਗਾ। ਕਲਾਸਿਕ ਟਾਈਮ। ਕੀ ਜਾਣਾ ਮੈਂ ਕੌਣ ਬੋਲਿਆ, ਕੀ ਜਾਣਾ ਮੈਂ ਕੌਣ ਯਾਰ, ਅੱਗੇ ਨਹੀਂ ਗੱਲ ਆਉਂਦੀ। ਕੋਈ ਪਿਆਰਾ ਆਵੇ ਮੈਨੂੰ ਆ ਕੇ ਸਮਝਾਵੇ। ਬੁੱਲੇ ਸ਼ਾਹ ਉਹ ਕੌਣ? उत्तम तेरा यार, उसे हथ कुरान है, उसे गल सुन्नार। की है जनाब चौधरी असलम साहब, बहुत मोहब्बत बहुत प्यार। अमजद परवेज़ साहब सलामत रवो, आबाद रवो, जुग जुग जियो। गोगो जी बहुत मोहब्बत। निका अंसारी ने ज़ेबा खान और जनाब खालिद भट्ट साहब की आवाज़ की सराहना की। और ये प्रोग्राम अजे होना है विच जिहड़े पॉज आ जाते सन वो लाइव यानी स्टेज ते जिहड़ी गलबात करने वास्ते सन, पर गल यार उत्थे ही आ गई है। निका अंसारी सुन रहा, उन्होंने बड़ी मुहब्बत का इजहार किया। सलामत रहो। साढ़े बहुत प्यारे मित्र सोहने एहसास वाले अजीज़ुर रहमान ते जाहिद साहब इस वेले एयरपोर्ट ते मुहब्बतां पाल रहे ने, मुहब्बतां कर रहे ने तनवीर साहब दे नाल जेड़े जा रहे ने इटली। ते रब सोना इन्हां नूं खैरी सलामती अपनी अमान विच इटली पहुँचावे और इन्हां वास्ते आसानियां पैदा करे। उत्थे जाके उत्थे दे रंगां नूं समझण दी कोशिश करन। जिहड़े रोम वाले ने ना, चंगा ही हो गया यार तनवीर, तुहानूं रब खैर नाल जावे। उत्थे एक गल ते गौर करिया जी, उत्थे यूनान विच कदीम दियोमालाई धर्म ਉਹਦੇ मानी ने किते खुदा दा रूप है, किसे जगह ते किसे देवता दा है, किते वाहेगुरू दा है, किते राम, किते रहीम। अनेकों रंगां दी की लोड़ सी ਜਦੋਂ सब कुछ आप ही है, करना ही आप है, होना ही आप है, दसना ही आप है। किसी नूं कुछ दसीदा है, किसी नूं कुछ दसीदा है। कितों रोकीदा है, कितों नसीदा है। जिन्ने भी प्यारे सुन रहे ने, मैं गल समझना चाहना है, मैं गल सुनना चाहना है। मैनू कोई समझ नहीं जे आई, मैनू कोई सुरत नहीं लगी। ते ए बेली ने वेखने आ, यकीनी तौर पर कोई गल दसन आए ने, पर नहीं आए। सिर्फ उन्होंने वेख्या है कि शायद कोई रौला है। ते बुल्ले शाह ओ कौन खलोता उत्तम तेरा यार, उसे हथ कुरान है, उसे गल जुन्नार। जिथे वार नहीं आउंदा, जिथे काल नहीं मिलदी, जिथे चाह हुंदा है गल करन दा, जिथे रीझ हुंदी है सांझ पाण दी, ते फिर
ਮੇਰੀ ਵੀ ਅੱਜ ਰੀਝ ਹੈ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਇਹ ਗੱਲ ਹੈ ਕੀ ਹੈ। ਮੈਂ ਸਮਝਣਾ ਚਾਹੁੰਦਾ ਇਹ ਗੱਲ ਹੈ ਕੀ ਹੈ। ਔਨ 에ਅਰ ਨਹੀਂ ਨਾ ਦੱਸਣੀ ਆ ਕਿ ਗੱਲ ਆ, ਫਿਰ ਦੱਸੋ। ਐਵੇਂ ਰੰਗ ਲਾ ਰਹੇ ਤੇ ਜਿਹੜਾ ਸੱਜਣ ਵੀ ਸਾਂਝ ਪਾਉਣਾ ਚਾਹੁੰਦਾ ਆ ਜਾਵੇ। ਸਾਰੇ ਪਿਆਰਿਆਂ ਦੇ ਨਾਵੇਂ ਜਿਹੜੇ ਉਡੀਕ 'ਚ ਬੈਠੇ ਨੇ, ਉਡੀਕਣ ਡਏ ਨੇ। ਵਸਦਾ ਤੇ ਅੰਦਰ ਹੈ, ਬਾਹਰ ਦੀ ਉਡੀਕ ਹੈ, ਕਿਉਂ ਹੈ? ਨਾ ਕਰੋ ਯਾਰ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। अस्सलाम वालेकुम। अस्सलाम वालेकुम। वालेकुम अस्सलाम। सर मैं ही गल कर रही थी जी नहीं इस्लामाबाद तो। जी बिस्मिल्लाह बिस्मिल्लाह, सलामत रहो ते इस्लामाबाद तो आ जाओ। जी हाँ जी ठीक। ठीक हो गया ना? मेरी आवाज सही आ रही है सर? जी बिल्कुल सही आ रही ਤੁਹਾਡੀ आवाज़। अच्छा नहीं, मैं क्या अगर कुछ है तो मैं थोड़ी अपना जगह चेंज करा। नहीं बिल्कुल ठीक है, बिल्कुल ठीक है जी। हाँ जी। ਤੇ ਅੱਜ ਦਾ ਸਰਗਨਾਮਾ। ਤੁਸੀਂ ਤਾਂ ਠੀਕ ਹੋ? ਜੀ ਜੀ ਅਲਹਮਦੁਲਿਲਾ, ਦੁਆਵਾਂ ਮਿਹਰਬਾਨੀ। और सारे लोग ਸਭ ਠੀਕ, ਵਧੀਆ, ਤੁਹਾਡੀਆਂ ਦੁਆਵਾਂ। पंजाब रंग भी सारी ਹਾਂ ਹਾਂ ਬਿਲਕੁਲ, ਸਾਰੇ ਵਧੀਆ ਨੇ। सारे लिसनर सारे हाँ, सब ठीक ने? ਸਭ ਖੁਸ਼ਬਾਸ਼ ਨੇ मेरे ਬਸ वालों ਤੁਹਾਡੀ। सब नु बहुत बहुत सलाम। ਜੀ ਵਾਲੇकुम अस्सलाम। ਤੇ मैं सोच रही थी ਹਾਂ ਹਾਂ कि इस्लामाबाद ਦੇ ਇੰਨੇ ਚੱਕਰ ਲੱਗ ਗਏ ਨੇ। ਮੈਂ ਕਿਹਾ ਸਰ ਨੂੰ ਕਹਿਣਾ ਹੈ ਕਿ ਬਾਦ ਸਾਹਿਬ ਨੂੰ ਕਹੋ ਹੁਣ ਮੰਨ ਲੈਣ ਕਿ ਮੈਨੂੰ 50 ਰਾਜ ਦਾ ਪਤਾ ਹੈ। ਨਹੀਂ WhatsApp ਤੇ ਮੰਨਦੇ ਨਹੀਂ, WhatsApp ਕਦੀ ਵੀ ਉਹ ਨਹੀਂ ਠੀਕ। ਹਾਂ ਤੇ ਉਹ ਚੋਲ ਮੋਲ ਤੇ ਜਿਹੜਾ ਤੇ ਮੁਹੱਬਤ ਦਾ ਹਿੱਸਾ ਹੁੰਦਾ ਹੈ ਨਾ। ਸਰ ਟੌਪਿਕ ਹਾਂ ਜੀ, ਦੱਸੋ। ਟੌਪਿਕ ਹੈ ਜੀ ਬੁੱਲੇ ਸ਼ਾਹ ਉਹ ਕੌਣ, ਬੁੱਲੇ ਸ਼ਾਹ ਉਹ ਕੌਣ ਖਲੋਤਾ ਉੱਤਮ ਤੇਰਾ ਯਾਰ, ਉਸੇ ਹੱਥ ਕੁਰਾਨ ਹੈ ਉਸੇ ਗੱਲ ਜ਼ੁਨਾਰ। बुल्ले शाह वो कौन खिलौता उत्तम तेरा यार जी, उससे हाथ कुरान से उससे गल ਜ਼ੁਨਾਰ। अच्छा जी। ਹੁਣ ਇੰਨਾ ਵੈਸੇ ਇਸ ਮਾਮਲੇ 'ਚ ਨਾ ਤੇ ਮੇਰਾ ਕੋਈ ਇੰਨਾ ਨੌਲੇਜ ਹੈਗਾ ਜੇ, ਨਾ ਹੀ ਕੋਈ ਇੰਨੀ ਕੋਈ ਅਥੈਂਟਿਕ ਗੱਲ ਮੇਰੇ ਕੋਲ ਹੈਵੇ, ਲੇਕਿਨ ਤੁਹਾਡੀ ਮੁਹੱਬਤ 95 ਦੀ ਹੈ ਕਿ ਮੈਂ ਉੱਥੇ ਬਹਿ ਕੇ ਵੀ ਤੁਹਾਡੇ ਨਾਲ ਸ਼ਾਮਿਲ ਹੋਣਾ ਚਾਹੁੰਦੀ ਹਾਂ। ਜੀ ਬਹੁਤ ਮੁਹੱਬਤ। ਮੈਨੂੰ ਪਹਿਲਾਂ ਮਾਫ ਕਰ ਦੇਣਾ ਜੋ ਵੀ ਮੈਂ ਕਹਾਂਗੀ ਨਾ। ਜੀ ਨਹੀਂ, ਹਿੱਸਾ ਪਾਉਣਾ ਚਾਹੀਦਾ ਜੋ ਵੀ ਤੁਹਾਡੇ ਮਨ ਵਿੱਚ ਹੈ, ਜ਼ਿਹਨ 'ਚ ਹੈ, ਤੇ ਇਸੇ ਤਰ੍ਹਾਂ ਗੱਲ ਜਿਹੜੀ ਸਮਝ ਆਉਂਦੀ ਹੈ ਨਾ। ਜੀ ਅੱਛਾ, ਇਹਦੇ 'ਚ ਜੋ ਮੈਨੂੰ ਥੋੜੀ ਬਹੁਤ ਸਮਝ ਆ ਰਹੀ ਹੈ ਜੀ, ਉਹ ਇਹ ਲੱਗਦਾ ਪਿਆ ਕਿ ਵੀ ਜਿਸ ਚੀਜ਼ ਦੀ ਅਸੀਂ ਤਹਿਕੀਕ ਜਾਂ ਤਲਾਸ਼ ਕਰ ਰਹੇ ਹਾਂ ਜੀ, ਕਿ ਜਾਂ ਸੋਚ ਰਹੇ ਹਾਂ ਕਿਸੇ ਚੀਜ਼ ਨੂੰ ਦੇਖ ਰਹੇ ਹਾਂ ਕਿ ਵੀ ਉਹ ਕੌਣ ਹੈ, ਤੇ ਯਾਨੀ ਉਹਦੀਆਂ ਸ਼ਕਲਾਂ ਤੇ ਮੁਖਤਲਿਫ ਨੇ ਸਾਡੇ ਕੋਲ, ਠੀਕ ਹੈ, ਲੇਕਿਨ ਉਹਦੀ ਮਤਲਬ ਰਿਐਲਿਟੀ ਇੱਕ ਹੈ। ਇਹਦੇ 'ਚ ਮੈਨੂੰ ਇਹ ਲੱਗਦਾ ਕਿ ਅਸੀਂ ਰਿਐਲਿਟੀ ਤੋਂ ਦੂਰ ਹਾਂ, ਅਸੀਂ ਰਿਐਲਿਟੀ ਨੂੰ ਤਸਲੀਮ ਨਹੀਂ ਕਰ ਰਹੇ। ਮੇਰੇ ਜ਼ਹਿਨ 'ਚ ਨਾ ਇੱਕ ਸ਼ੇਰ ਆ ਰਿਹਾ ਉਰਦੂ ਦਾ ਕਿ ਉਹ ਸੀ ਕਿ ਨਾ ਥਾ ਕੁਛ तो खुदा था, कुछ ना होता तो खुदा होता, ठीक है, दबोया मुझको होने में ना होता मैं तो क्या होता। ठीक हो गया, ठीक हो गया। ਮੈਨੂੰ ਇੰਝ ਲੱਗਦਾ ਕਿ ਸਾਰੀ ਜਿਹੜੀ ਕੁਦਰਤ ਹੈ, ਫਿਤਰਤ ਹੈ, ਇੱਕ ਹੀ ਚੀਜ਼ ਹੈ, ਉਹਦੇ 'ਚ ਕੋਈ ਦੂਈ ਵਾਲੀ ਗੱਲ ਨਹੀਂ ਹੈ। ਇਹ ਸਾਡੇ ਅਸੀਂ ਆਪਣੇ ਜਿਵੇਂ ਹੁੰਦਾ ਨਾ ਕਿ ਤੁਸੀਂ ਫਿਰ ਬਾਜ਼ਾਰ ਜਾਂਦੇ ਜੇ ਤੇ ਇੱਕ ਹੀ ਲਾਈਨ 'ਚ ਤੁਸੀਂ ਦੇਖੋ ਕਿੰਨੀਆਂ ਦੁਕਾਨਾਂ ਹੁੰਦੀਆਂ ਨੇ ਕੱਪੜੇ ਦੀਆਂ, ਜੀ ਬਿਲਕੁਲ, ਲੇਕਿਨ ਹਰ ਇੱਕ ਦਾ ਇੱਕ ਵੱਖਰਾ ਬ੍ਰਾਂਡ, ਇੱਕ ਮਤਲਬ ਇਹ ਨਹੀਂ ਕਹਿਣਗੇ ਕਿ ਸਾਰੇ ਕੱਪੜਾ ਤੇ ਇੰਜ ਲੈ ਲਓ, ਮਤਲਬ ਹਰ ਬੰਦਾ ਆਪਣੀ ਦੁਕਾਨ ਚਮਕਾਉਣ ਵਾਸਤੇ ਆਪਣੀ ਹੀ ਉਹਦੀ ਐਡਵਰਟਾਈਜ਼ ਕਰ ਰਿਹਾ ਹੁੰਦਾ ਉਹਨੂੰ। ਅੱਛਾ, ਇਸ ਤਰ੍ਹਾਂ ਨਾ ਜੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਜਦੋਂ ਹੈ ਹੀ ਆਪ ਹੈ, ਅਸੀਂ ਤੇ ਹੈ ਹੀ ਨਹੀਂ ਹਾਂ, ਅਸੀਂ ਤੇ ਕੁਝ ਵੀ ਨਹੀਂ ਜੀ। ਜਦੋਂ ਉਹ ਆਪ ਹੀ ਹੈ, ਆਪ ਹੀ ਆਪਣੀ ਸਿਆਬ ਵੀ ਕਰਵਾ ਰਿਹਾ ਹੈ, ਆਪ ਹੀ ਉਹ ਉੱਤਮ ਵੀ ਹੈ, ਆਪ ਦੋਸਤ ਵੀ ਹੈ, ਫਿਰ ਆਪ ਜ਼ੁਨਾਰ ਵੀ ਗੱਲ 'ਚ ਪਾਈ ਹੈ, ਆਪ ਹੱਥ 'ਚ ਕੁਰਾਨ ਵੀ ਫੜਿਆ ਹੈ, ਬਾਈਬਲ ਵੀ ਫੜੀ ਹੈ, ਗੀਤਾ ਵੀ ਫੜੀ ਹੈ, ਤੇ ਇਹ ਸਾਰੇ ਮਾਮਲਾ ਇਹ ਚੀਜ਼ਾਂ ਤੇ ਸਰ ਡਿਫਰੈਂਸ ਦੇਖੋ ਨਾ, ਬੜੀ ਇਹਨਾਂ 'ਚ ਅਸੀਂ ਜਦੋਂ ਮਜ਼ਹਬੀ ਲਿਹਾਜ਼ ਨਾਲ ਗੱਲ ਕਰਨੇ ਆ ਤੇ ਫਿਰ ਬੜੀ ਕੰਪਲਿਕੇਸ਼ਨਸ ਹੋ ਜਾਂਦੀਆਂ ਨੇ। ਉਹ ਇੱਥੇ ਪਾਕਿਸਤਾਨ 'ਚ ਹੀ ਹੁੰਦੀਆਂ ਨੇ। ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਇਹਦੇ 'ਚ ਦੇਖੋ ਨਾ ਕਿ ਜਿੰਨੇ ਵੀ ਡਿਫਰੈਂਟ ਲੋਕ ਨੇ, ਡਿਫਰੈਂਟ ਆਫ ਓਪੀਨੀਅਨ ਦੇ ਲੋਕ,
ਤੇ ਕਿਸੇ ਇੱਕ ਚੀਜ਼ ਤੇ ਤੁਸੀਂ ਹੈਗੇ ਕਿ ਕਿਸੇ ਅੱਛੀ ਗੱਲ ਤੋਂ ਕਿਸੇ ਨੇ ਮਨਾ ਕੀਤਾ ਹੋਵੇ ਕਿ ਕਿਸੇ ਮਦਦ ਤੇ ਤੇ ਸੱਚ ਨਾ ਬੋਲੋ ਜਾਂ ਕਿਸੇ ਦੀ ਮਦਦ ਨਾ ਕਰੋ ਜਾਂ ਕੋਈ ਬੁਰਾਈ ਨੂੰ ਤਰਜੀਹ ਦਿੱਤੀ ਗਈ ਹੋਵੇ? ਨਹੀਂ, ਮਤਲਬ ਸਾਰਿਆਂ ਦਾ ਸਬਕ ਤੇ ਹੀ ਹੈ, ਸਾਰੇ ਮਜ਼ਹਬਾਂ ਦਾ। ਜੀ ਬਿਲਕੁਲ। ਮੈਨੂੰ ਨਹੀਂ ਲੱਗਦਾ ਕਿ ਕਿਸੇ ਮਜ਼ਹਬ ਦੇ ਵਿੱਚ ਵੀ ਕਿਸੇ ਚੀਜ਼ ਨੂੰ ਜਿਹੜੀ ਅਖਲਾਕੀਅਤ ਵਾਲੀ ਗੱਲ ਹੈ ਨਾ, ਆਲਮਗੀਰ ਗੱਲ ਹੈ। ਮਜ਼ਹਬ ਤੇ ਇਖਲਾਕੀਅਤ ਸਿਖਾਉਂਦਾ ਹੈ ਨਾ। ਜੀ ਬਿਲਕੁਲ। ਤੇ ਇਹ ਬਹਰਹਾਲ ਜਿਹੜੀ ਗੱਲ ਤੁਸੀਂ ਪਹਿਲੇ ਕੀਤੀ ਹੈ ਨਾ ਇਕਾਈ ਵਾਲੀ, ਕਿ ਇੱਕ ਅਸਲ ਵਿੱਚ ਤੇ ਵਜੂਦ ਤੇ ਇੱਕ ਹੈ ਨਾ, ਔਰ ਵੱਖੋ ਵੱਖਰੇ ਰੰਗ। ਤੇ ਜੇ ਮੈਨੂੰ ਪੁੱਛਦੇ ਜੇ ਨਾ ਤੇ ਮੈਨੂੰ ਤੇ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਕੁਦਰਤ ਅਗਰ ਇੱਕ ਕੁੱਲ ਹੈ ਨਾ, ਠੀਕ ਹੈ, ਤੇ ਇਨਸਾਨ ਉਹਦਾ ਜੁਜ਼ਵ ਹੈ। ਤੇ ਕੁੱਲ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਨੇ, ਦੇਖੋ ਤੁਸੀਂ ਫਰਜ਼ ਕਰੋ ਇੱਕ ਜੱਗ ਪਾਣੀ ਦਾ ਭਰਿਆ ਹੈ, ਉਹਦੇ ਚੋਂ ਅਗਰ ਗਲਾਸ ਕੱਢੋਗੇ ਤਾਂ ਪਾਣੀ ਹੋਏਗਾ। ਜੀ ਬਿਲਕੁਲ, ਪਾਣੀ, ਉਹ ਵੀ ਪਾਣੀ ਹੋਵੇਗਾ। ਜਿਹੜਾ ਉਹਦਾ ਜੁਜ਼ਵ ਹੈ ਉਹ ਵੀ ਉਹੀ, ਉਹਦੇ ਚ ਵੀ ਸਾਰੀਆਂ ਵਾਲੀਆਂ ਉਹੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਮੌਜੂਦ ਨੇ। ਠੀਕ ਹੈ, ਠੀਕ ਹੈ, ਠੀਕ ਹੈ। ਜੋ ਮੈਨੂੰ, ਮੈਂ ਨਾਕਸ ਰਾਏ ਨਹੀਂ ਕਵਾਂਗੀ ਆਪਣੀ ਨੂੰ। ਨਹੀਂ, ਰਾਏ ਨਾਕਸ ਨਹੀਂ ਹੁੰਦੀ, ਰਾਏ ਤੇ ਰਾਏ ਹੁੰਦੀ ਹੈ। ਹਾਂ ਜੀ, ਮੈਂ ਸਭ ਨੂੰ ਨਾਕਸ ਨਹੀਂ ਕਹਾਂਗੀ, ਦਰਅਸਲ ਮੇਰੀ ਰਾਏ ਵੇ। ਜੀ ਬਿਲਕੁਲ, ਇਹ ਬੜੀ ਅੱਛੀ ਗੱਲ ਹੈ ਕਿ ਕੋਈ ਇਖਤਲਾਫ ਕਰੇ ਜਾਂ ਨਹੀਂ, ਉਹ ਵੀ ਹਰ ਬੰਦੇ ਦਾ ਹੱਕ ਹੈ, ਇਖਤਲਾਫ ਔਰ ਇਤਫਾਕ ਕਰਨਾ ਵੀ, ਔਰ ਰਾਏ ਤੁਹਾਨੂੰ ਪਹਿਲੇ ਕਿਹਾ ਨਾ, ਮੈਨੂੰ ਪਤਾ ਹੀ ਕੋਈ ਨਹੀਂ ਹੈਗਾ, ਇੰਨੀ ਵੱਡੀ ਇਲਮ ਵਾਲੀ ਗੱਲ ਕੋਈ ਵੱਡਾ ਬੰਦਾ ਹੀ ਆ ਕੇ ਕਰੇਗਾ। ਇੰਨਾ ਕੁਝ ਦੱਸ ਕੇ ਫਿਰ ਵੀ ਕੋਈ ਪਤਾ ਨਹੀਂ। ਸਰ ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਹੈ। ਮੈਂ ਕਿਹਾ ਇੰਨਾ ਕੁਝ ਦੱਸ ਕੇ ਤੇ ਫਿਰ ਵੀ ਕੁਝ ਪਤਾ ਨਹੀਂ ਹੈ। ਇਹ ਕੁਝ ਹੋ ਗਿਆ ਮੇਰੇ ਵੱਲੋਂ ਦੱਸਿਆ ਗਿਆ। ਹਾਂ, ਹੋ ਗਿਆ। ਸਰ ਤੁਹਾਡੀ ਬੜੀ ਨਾ ਸਮਝੋ ਕਿ ਜ਼ਰਾ ਨਵਾਜ਼ੀ ਬੜਾ ਵੱਡਾ ਤੁਹਾਡਾ ਅੱਲਾ ਜ਼ਰਫੀ ਹੈ ਕਿ ਤੁਸੀਂ ਐਡੇ ਆਰਾਮ ਨਾਲ ਕਹਿ ਦਿੰਦੇ ਜੇ ਕਿ ਤੁਹਾਨੂੰ ਕੁਝ ਨਹੀਂ ਪਤਾ, ਜਾਂ ਸਾਨੂੰ ਤੇ ਸਾਡੇ ਵਰਗੇ ਆ ਮੈਂ ਕਾਕੇ ਬੜੇ ਮਜ਼ੇ ਨਾਲ ਸਾਰੀਆਂ ਆਪਣੀਆਂ ਗੱਲਾਂ ਕਰ ਦਿੰਦੇ ਨੇ। ਹਾਂ, ਨਹੀਂ, ਇਸੇ ਤਰ੍ਹਾਂ ਹੀ ਵਾਕਈ ਤੁਹਾਨੂੰ ਪਤਾ ਹੈ, ਔਰ ਤੁਹਾਡੇ ਕੋਲੋਂ ਹੀ ਮੈਂ ਸਿੱਖਣਾ ਵਾ, ਤੁਹਾਡੇ ਕੋਲੋਂ ਹੀ ਮੈਂ ਚੀਜ਼ਾਂ ਨੂੰ ਲੈਣਾ ਵਾ। ਠੀਕ ਹੈ, ਥੈਂਕ ਯੂ ਸਰ। ਨਾਈਟ, ਥੈਂਕ ਯੂ, ਬਹੁਤ ਮਿਹਰਬਾਨੀ, ਸਲਾਮਤ ਰਹੋ। ਅੱਛਾ ਜੀ, ਥੈਂਕ ਯੂ, ਅੱਲਾ ਹਾਫਿਜ਼। ਅੱਲਾ ਹਾਫਿਜ਼, ਅੱਲਾ ਹਾਫਿਜ਼। ਹਾਂਜੀ, ਨਾਹੀਦ ਸਨ ਸਾਡੇ ਨਾਲ ਇਸਲਾਮਾਬਾਦ ਤੋਂ, ਔਰ ਉਹਨਾਂ ਗੱਲ ਚਲੋ ਛਿੜੀ ਹੈ, ਉਹਨੂੰ ਛੂਹੀ ਹੈ ਗੱਲ ਦਾ, ਕੋਈ ਰੰਗ, ਕੋਈ ਤੰਦ ਸਾਡੇ ਹੱਥ 'ਤੇ ਆਈ ਹੈ, ਔਰ ਜਿੰਨੇ ਵੀ ਆਉਣ ਵਾਲੇ ਨੇ ਉਹਨਾਂ ਵਾਸਤੇ ਇੱਕ ਰਾਹ ਹਮਵਾਰ ਕੀਤੀ ਹੈ। ਅਸਲਾਮ ਵਾਲੇਕੁਮ। ਵਾਲੇਕੁਮ अस्सलाम ਜੀ, ਬਿਸਮਿਲ੍ਲਾ ਜੀ। सर ट्रेलर कॉल ਜਿਹੜੀ ਇਹਨਾਂ ਦੇ 10 ਮਿੰਟ ਬਾਅਦ ਕਰਾਂਗੇ ਥੋੜੀ ਮੁਸ਼ਕਿਲ ਹੈ। ਹਾਂ, ਤੇ ਮੈਂ ਸਮਝਦਾ ਕਿ ਲਿਸਨਰਸ ਦਾ, ਕਿਉਂਕਿ ਮੈਂ ਵੀ ਲਿਸਨਰ ਆ ਨਾ, ਤਾਂ ਮੈਂ ਥੋੜੀ ਫੇਵਰ ਕਰਾਂ ਆਪਣੇ ਲਿਸਨਰਸ ਦੀ। ਜੀ ਜੀ ਜੀ। ਸ਼ਾਇਦ ਦੋ ਚੀਜ਼ਾਂ ਨੇ ਇਹਦੇ ਜਿਹੜੀਆਂ ਕਿ ਲਿਸਨਰਸ ਜਿਹੜੀਆਂ ਨੇ ਸਮਝ ਨਹੀਂ ਸਕ ਰਹੇ, ਇੱਕ ਉੱਤਮ ਤੇ ਇੱਕ ਗੁਨਾਹ। ਨਹੀਂ, ਉਹ ਬਾਅਦ ਵਿੱਚ ਹੀ ਤੁਸੀਂ ਦੱਸਣਾ, ਟ੍ਰੇਲਰ ਨਹੀਂ। ਅੱਛਾ, ਹਾਂ, ਉਹ ਬਾਅਦ 'ਚ ਹੀ ਦੱਸਣਾ। ਹਾਂ, ਅਗਰ ਹੁਣ ਤੁਸੀਂ ਮੁਕੰਮਲ ਗੱਲ ਕਰਨਾ ਚਾਹੁੰਦੇ ਹੋ, ਸੋ ਬਿਸਮਿਲ੍ਲਾ। ਹਾਂ, ਨਹੀਂ, ਮੈਂ ਥੋੜੀ ਦੇਰ ਮੈਂ ਕਹਿੰਦਾ ਕਿ ਜਰਾ ਦੋ ਸੱਜੇ ਨਾ ਆਜਮ ਜਰਾ। ਚਲੋ ਬਿਸਮਿਲ੍ਲਾ। ਠੀਕ ਹੈ, ਠੀਕ ਹੈ, ਠੀਕ ਹੋ ਗਿਆ। ਓਕੇ ਓਕੇ ਓਕੇ। ਲਓ ਜੀ, ਭੱਟ ਸਾਹਿਬ, ਖਾਲਿਦ ਭੱਟ ਸਾਹਿਬ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ, ਔਰ ਆਪਣੇ ਜਿਹੜੇ ਵੀ ਮਿੱਤਰ ਨੇ, ਜਿਹੜੇ ਸਾਡੇ ਸੁਨਿਆਰ ਨੇ, ਸਾਡੇ ਸਰੋਤੇ ਨੇ, ਉਹਨਾਂ ਵਾਸਤੇ ਤਸ਼ਰੀਫ ਲਿਆਏ ਸੀ ਕੁਝ ਚੀਜ਼ਾਂ ਦੀ ਡਿਟੇਲ ਦੱਸਣ ਲਈ, ਔਰ ਇਹੀ ਤਾਂ ਮੈਂ ਪੁੱਛਣਾ ਚਾਹ ਰਿਹਾ ਆਪਣੇ ਪਿਆਰਿਆਂ ਕੋਲੋਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਅੱਛਾ, ਆਪਣਾ ਨਾਂ ਦੱਸੋ ਜੀ। ਜੀ, ਕਾਸਿਮ ਅਲੀ ਸਾਹਿਬ, ਬਹੁਤ ਮਿਹਰਬਾਨੀ, ਕੋਈ ਗੱਲ ਕਰਨਾ ਚਾਹੋਗੇ ਮੌਜੂ ਤੇ? ਅੱਛਾ, ਮੌਜੂ ਤੇ ਗੱਲ ਕਰਨਾ ਚਾਹੋਗੇ? ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਡਾ ਅਹਿਸਾਸ, ਤੁਹਾਡੀ ਮੁਹੱਬਤ ਸਾਡੇ ਤੱਕ ਪਹੁੰਚ ਗਈ। ਸਲਾਮਤ ਰਹੋ, ਖੁਸ਼ ਰਹੋ। ਔਰ ਜਿਹੜੇ ਦੋਸਤ ਨੇ, ਮੈਂ ਇਹੀ ਅਰਜ਼ੋਈ ਕਰਾਂਗਾ, ਅਗਰ ਕੋਈ ਸੱਜਣ ਮਿੱਤਰ ਇਸ ਮੌਜੂ 'ਤੇ ਗੱਲ ਕਰਨਾ ਚਾਹੁੰਦਾ, ਇਹਦੇ ਵਿੱਚ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਕਿ ਮੈਂ ਕਿਸੇ ਦੀ ਕਾਲ ਕੱਟ ਰਿਹਾ, ਮੈਂ ਕੁਛ ਵੀ ਨਹੀਂ। ਠੀਕ ਹੈ ਨਾ, ਸਭ ਕੁਛ ਤੁਸੀਂ ਹੋ, ਔਰ ਸਭ ਤੂੰ ਹੈ, ਤੂੰ ਵੀ ਤੂੰ ਹੈ, ਤੇ ਮੈਂ ਵੀ ਤੂੰ ਹਾਂ। अस्सलाम वालेकुम। हेलो जी, अस्सलाम वालेकुम। हेलो जी, अस्सलाम वालेकुम। वालेकुम सलाम जी, अपना नाम दसो। मेरा नाम असगर जी। असगर अली साहब, की गल करोगे? मैं एक रिकॉर्ड सुनना चाहना मैं। अच्छा, ठीक है जी। रिकॉर्ड असी इस प्रोग्राम में फिलहाल नहीं सुना रहे, और प्रोग्राम तुसी जरा गौर नाल सुनो, ठीक है? इस गल तो बाद जिहड़ा है ਉਹ ਇੱਕ ਰੰਗ ਸੁਣਾਂਗੇ, ਅਤੇ ਮੇਰੇ ਖਿਆਲ ਹੈ ਕਿ ਰੰਗ ਸੁਣਨਾ ਹੀ ਬਣਦਾ ਹੈ।
ਸਾਡੀ ਬਹੁਤ ਜ਼ਿਆਦਾ ਕੋਸ਼ਿਸ਼ ਹੁੰਦੀ ਹੈ, ਮੇਰੇ ਖਿਆਲ ਹੈ ਕਿ 6-7 ਸਾਲ ਹੋ ਗਏ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਆਪਣੀ ਵੀ ਇਸਲਾਹ ਕਰ ਸਕੀਏ ਔਰ ਆਪਣੇ ਸੁਣਨ ਵਾਲਿਆਂ ਦੀ ਵੀ ਕੋਈ ਇੱਕ ਥੋੜ੍ਹੀ ਰਹਿਨੁਮਾਈ ਹੋਵੇ ਉਹਨਾਂ ਦੇ ਹੀ ਰਾਹੀਂ। ਅਸਲਾਮ ਅਲੈਕੁਮ। ਹੈਲੋ। ਔਰ ਜਦੋਂ ਅਸੀਂ ਇਸ ਚੀਜ਼ ਨੂੰ ਵੇਖਦੇ ਹਾਂ ਕਿ ਮੈਨੂੰ ਬਹੁਤ ਅਜ਼ੀਜ਼ ਨੇ ਉਹ ਲਿਸਨਰ, ਮੈਨੂੰ ਬਹੁਤ ਚੰਗੇ ਲੱਗਦੇ ਨੇ, ਬਹੁਤ ਪਿਆਰੇ ਲੱਗਦੇ ਨੇ, ਬਸ ਵਕਤ ਮੈਨੂੰ ਮਿਲਦੇ ਨੇ ਔਰ ਪ੍ਰੋਗਰਾਮਸ ਰਿਕਾਰਡ ਵੀ ਕੀਤੇ ਹੁੰਦੇ ਨੇ, ਬਹੁਤ ਸਾਰੇ ਸਵਾਲ ਉਹਨਾਂ ਨੇ ਆਪਣੇ ਕੋਲ ਨੋਟ ਕੀਤੇ ਹੁੰਦੇ ਨੇ, ਉਹ ਪੁੱਛਣਾ ਚਾਹੁੰਦੇ ਨੇ ਔਰ ਉਹਨਾਂ ਦੀ ਤਫਸੀਲ ਜਦੋਂ ਪੁੱਛਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। अस्सलाम वालेकुम जी। जी वालेकुम अस्सलाम। अच्छा जी, ਤੁਸੀਂ ਸੁਣ ਰਹੇ ਹੋ ਔਰ ਸੁਣ ਕੇ ਕੀ ਗੱਲ ਕਰਨਾ ਚਾਹ ਰਹੇ ਹੋ? ਹੈਂਡ ਫ੍ਰੀ ਅਗਰ ਲਾਈ ਹੈ ਤੇ ਲਾ ਦਿਓ ਜੀ। ਹੁਣ ਜ਼ਰਾ ਮਾਈਕ ਮੋਬਾਈਲ ਨੂੰ ਮੂੰਹ ਦੇ ਕੋਲ ਕਰਕੇ ਜ਼ਰਾ ਉੱਚੀ ਬੋਲੋ। ਸਰ ਮੈਂ ਇਹ ਗੱਲ ਕਰਨਾ ਚਾਹ ਰਿਹਾ, ਨਈ ਭਾਜੀ ਨੇ ਤੇ ਕਾਲ ਕੀਤੀ ਹੈ, ਉਹਨਾਂ ਨੇ ਬਹੁਤ ਅੱਛਾ। ਅੱਛਾ, ਤੁਹਾਡਾ ਨਾਂ ਕੀ ਹੈ? ਮੁਹੰਮਦ ਜ਼ੁਬੈਰ ਸਰ। ਜ਼ੁਬੈਰ ਸਾਹਿਬ ਆਪਣੇ ਵੱਲੋਂ ਗੱਲ ਕਰੋ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਗੱਲ ਕਰੋ। ਮੈਂ ਇਹ ਕਹਿਣਾ ਚਾਹ ਰਿਹਾ ਪੰਜਾਬੀ ਦੇ ਸ਼ੇਅਰ ਹੈ ਉਹ ਮੈਂ ਸੁਣਾਉਣਾ ਚਾਹ ਰਿਹਾ, ਅਗਰ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਉਹਦਾ ਇਸ ਮੌਜੂ ਨਾਲ ਕੋਈ ਤਾਲੁਕ ਹੈ? ਜੀ ਸੁਣਾਓ। ਮੁੱਕੇ ਮੁਰਿਆਦ ਲੋਈ ਗੱਲ ਵੰਦਨ ਤਸਵੀਰ ਵੀ ਸੱਜਣ ਫਰੀਦ ਦੇ ਕੁਝ ਲੰਘ ਗਈ ਨਾਲ ਬਹਾਰਾਂ ਦੇ ਗਾ ਕੋਇਲਾ ਪਿਆਰ ਦੇ ਗੀਤ ਤੇਰੇ ਨਾਲ ਹਯਾਤ ਨਵੇਚਲੀ ਨਹੀਂ ਇਹ ਤੇ ਜੱਗ ਦੀ ਰਸਮ ਤੇਰੀ ਤੇ ਦਿੰਦਾ ਕੋਈ ਨਹੀਂ ਸਜਦੇ ਬਖਤਾਂ ਦੇ ਢਹਿ ਜਾਵੇ ਜਦਨ ਮਸੀਹ। ਠੀਕ ਹੈ, ਹੁਣ ਇਹਦੀ ਜੁੜਤ ਦੱਸ ਦਿਓ ਮੌਜੂ ਦੇ ਨਾਲ ਕੀ ਸੀ। ਆਪਣੇ ਸ਼ੇਰ ਨੂੰ ਜ਼ਰਾ ਥੋੜਾ ਜਿਹਾ ਖੋਲੋ, ਇਹਦੀ ਕੀ ਮੌਜੂ ਨਾਲ ਕੀ ਜੁੜਤ ਹੈ? ਸੋ ਗੱਲ ਨੂੰ ਕੰਟੀਨਿਊ ਰੱਖਦੇ ਹਾਂ ਕਿ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਮੈਨੂੰ ਕੋਈ ਐਸਾ ਨਹੀਂ ਹੈ। ਮੇਰਾ ਅਸਲ ਵਿੱਚ ਜਿਹੜਾ ਅਸਲ ਅਸਾਸਾ ਉਹ ਲਿਸਨਰ ਜਿਹੜੇ ਖਾਮੋਸ਼ੀ ਨਾਲ ਪ੍ਰੋਗਰਾਮ ਸੁਣਦੇ ਨੇ ਔਰ ਯਕੀਨ ਕਰੋ ਕਿ 5-5 ਸਾਲ 6 ਸਾਲ ਪਹਿਲੇ ਦੇ 4 ਸਾਲ ਪਹਿਲੇ ਦੇ ਪ੍ਰੋਗਰਾਮ ਜਿਹੜੇ ਨੇ ਉਹ ਰਿਕਾਰਡਿੰਗ ਵੀ ਔਰ ਉਹ ਉਹਨਾਂ ਕੋਲ ਸਵਾਲ ਵੀ ਮੌਜੂਦ ਨੇ, ਪੁੱਛਣਾ ਵੀ ਚਾਹੁੰਦੇ ਨੇ, ਕੁਝ ਦੱਸਣਾ ਚਾਹੁੰਦੇ ਨੇ। अस्सलाम वालेकुम। ਹੈਲੋ। ਅੱਛਾ, ਕੁਝ ਪੁੱਛਣਾ ਚਾਹੁੰਦੇ ਨੇ, ਕੁਝ ਦੱਸਣਾ ਚਾਹੁੰਦੇ ਨੇ ਔਰ ਇਹੀ ਹੈ ਕਿ ਹੁਣ ਇੰਨਾ ਅਰਸਾ ਇੰਨਾ ਜਦੀਦ ਹੈ, ਜਿੱਦਤ ਹੈ, ਸਾਡੇ ਕੋਲ ਨੈੱਟ ਮੌਜੂਦ ਹੈ, ਸਾਡੇ ਕੋਲ ਕਿਤਾਬਾਂ ਮੌਜੂਦ ਨੇ, ਸਾਡੇ ਕੋਲ ਇਦਾਰੇ ਮੌਜੂਦ ਨੇ, ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਮੌਜੂਦ ਨੇ ਜਿਨ੍ਹਾਂ ਤੋਂ ਅਸੀਂ ਰਹਿਨੁਮਾਈ ਹਾਸਿਲ ਕਰ ਸਕਦੇ ਹਾਂ। ਪਰ अस्सलाम वालेकुम जी। ਵਾਲੇਕੁਮ अस्सलाम। जनाब की हाल है? ਆਪਣਾ ਨਾਂ ਦੱਸੋ ਜੀ। सर मैं मोहम्मद अफजल गल कर रहा ਜੀ ਕੀ ਗੱਲ ਕਰੋਗੇ? सर गल की करनी है वैसे ਤੁਹਾਡੇ ਤੋਂ ਬਿਹਤਰ ਗੱਲ ਤਾਂ ਕੋਈ ਨਹੀਂ। ਨਹੀਂ, ਤੁਸੀਂ ਗੱਲ ਕਰੋ। ਬਿਹਤਰ ਜਾਂ ਹਰ ਬੰਦੇ ਦੀ ਬਿਹਤਰ ਗੱਲ ਹੁੰਦੀ ਹੈ, ਸਿਰਫ ਮਸਲਾ ਹੁੰਦਾ ਕਿ ਗੱਲ ਕਰੇ ਤੇ ਸਹੀ ਹੋ। ਸਰ ਗੱਲ ਕੀ ਕਰਨੀ ਹੈ ਵੈਸੇ ਤੇ ਗੁਰੂ ਨਾਨਕ ਸਰਕਾਰ ਵੀ ਕਹਿੰਦੇ ਸੀ ਕਿ ਪੰਜ ਦਾ ਮੈਂ ਪੁੱਤਰਾ ਹਾਂ, ਗੁਰੂ ਨਾਨਕ ਮੇਰਾ ਨਾਮ। ਇਹ ਕਿੱਥੇ ਪੜ੍ਹਿਆ ਤੁਸੀਂ? ਇਨਸਾਨ ਦਾ ਇੱਕ ਆਪਣਾ। ਅੱਛਾ ਬਾਬਿਓ, ਪਹਿਲੇ ਉਹਨੂੰ ਸਹੀ ਕਰ ਲਈਏ ਕਿ ਗਲਤ ਤੁਸੀਂ ਕਰਤਾ ਹੈ। ਬਾਬੇ ਨਾਨਕ ਜੀ ਦਾ ਸ਼ਲੋਕ ਬਿਲਕੁਲ ਤੁਸੀਂ ਗਲਤ ਪੜ੍ਹ ਦਿੱਤਾ ਹੈ। ਕੀ ਤੁਸੀਂ ਕਿੱਥੋਂ ਪੜ੍ਹਿਆ ਹੈ? ਸਰ ਮੈਂ ਪੜ੍ਹਿਆ ਨਹੀਂ, ਮੈਂ ਇੱਕ ਮਜ਼ਾਕ ਅਲਫਾਜ਼ ਸੁਣਿਆ ਸੀ। ਨਾ ਕਰਿਆ ਕਰੋ ਨਾ ਫਿਰ ਬਾਬਿਓ। ਫਿਰ ਤੁਸੀਂ ਜਦੋਂ ਇੱਕ ਮੈਂ ਅਰਜ਼ ਕੀਤੀ ਕਿ ਜਿਹੜੀ ਗੱਲ ਤੁਹਾਨੂੰ ਆਉਂਦੀ ਨਹੀਂ ਤੁਸੀਂ ਅੱਗੇ ਕਿਉਂ ਕਰਦੇ ਹੋ? ਜਿਸ ਗੱਲ 'ਤੇ ਤੁਹਾਨੂੰ ਯਕੀਨ ਹੀ ਨਹੀਂ ਹੈ, ਜਿਹੜੀ ਗੱਲ ਤੁਸੀਂ ਆਪਣੀ ਅੱਖੀਂ ਪੜ੍ਹੀ ਨਹੀਂ ਹੈ, ਉਹਦਾ ਮੁਸ਼ਾਹਿਦਾ ਨਹੀਂ ਕੀਤਾ, ਉਹਦਾ ਤੁਸੀਂ ਮਾਨੇ ਨਹੀਂ ਜਾਣਦੇ। ਪੰਜ ਤੰਤ ਹਵਾਸ ਉਹਦਾ ਪੁਤਲਾ ਕਹਿੰਦੇ ਨੇ, 5 ਹਵਾਸਾਂ ਦਾ ਪੁਤਲਾ। ਠੀਕ ਹੈ ਨਾ? ਖੈਰ ਹੋਵੇ, ਜਿਉਂਦੇ ਵਾਸਤੇ ਰਹੋ, ਰੱਬ ਰੱਖਾ। ਇੱਕ ਰੰਗ ਸੁਣਨੇ ਯਾਰ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਗੱਲ ਕਰਨਾ ਚਾਹੁੰਦੇ ਤੇ ਫਿਰ ਆ ਕੇ ਵੀ ਗੱਲ ਕਰ ਸਕਦੇ ਹੋ। ਤੁਹਾਡੀ ਮਿਹਰਬਾਨੀ। ਐਡਾ ਨਾ ਸ਼ਰਮਾਇਆ ਕਰੋ, ਨਾ ਝਕਿਆ ਕਰੋ। ਇੱਕ ਆਮ ਜਿਹਾ ਬੰਦਾ ਵਾਂ, ਮੈਂ ਤੁਹਾਡੇ ਕੋਲੋਂ ਹੀ ਸਿੱਖਣਾ ਵਾਂ। ਮੈਂ ਕੋਈ ਮਤਲਬ ਕੋਈ ਉੱਤੋਂ ਮੇਰੇ 'ਤੇ ਚੀਜ਼ਾਂ ਉਤਰਦੀਆਂ ਨੇ, ਜਿਵੇਂ ਦੇ ਤੁਸੀਂ ਉਵੇਂ ਦਾ ਮੈਂ। ਲੇਕਿਨ ਸਿਰਫ ਫਰਕ ਇੰਨਾ ਹੁੰਦਾ ਕਿ ਧਿਆਨ ਨਹੀਂ ਕਰਦੇ ਤੁਸੀਂ। ਬਸ ਦੇ ਮਾਰਤੇ 4:30 ਵੇਖੀ ਜਾਏਗੀ, ਹੈ ਨਾ? ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਜਵੇਦ ਨਿਸਬਤੀ ਸਾਹਿਬ ਸਨ ਸਾਡੇ ਨਾਲ। ਔਰ ਜਵੇਦ ਨਿਸਬਤੀ ਸਾਹਿਬ, ਜਿਹੜਾ ਤੁਸੀਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਹੈ
मैं थोड़ी ਉਹਦੀ ਦਰੁਸਤਗੀ ਚਾਹਾਂਗਾ ਕਿ ਜਿਹਦਾ ਤੁਸੀਂ ਕਹਿ ਨਾ ਮੌਸੀਕੀ ਐਸ ਇਸ਼ਕ ਪੜਾਵੇ ਗੱਲਾਂ ਪੁੱਠੀਆਂ ਤੇ ਸਿੱਧੀਆਂ, ਇਹਦੀ ਮੌਸੀਕੀ ਉਸਤਾਦ ਕਾਦਰ ਸ਼ਗਨ ਸਾਹਿਬ ਦੀ ਹੈ। ਔਰ ਤੇ ਕਿਸ ਸੱਜਣ ਦਾ ਜੀ ਕੀਤਾ ਨੂੰ ਜੀ। अस्सलाम वालेकुम जी। मैं किसान बोल रहा जी तुफैल साहब। सर जी मैं एक अर्ज करनी। हुक्म करो सर जी। एक ना कल शुरू किया प्रोग्राम मतलब आप। हाँ जी। वो सर इतना है कि ये कोई भी पंजाबी जिले लफ्ज है ना जी, कोई एक शुरू करो जो साडे बहुत सारे पेशे ने पिंडां दे विच ਉਹ ਬਥੇਰੇ ਹੋ ਚੁੱਕੇ ਨੇ ਜੀ। ਉਹ ਅਸੀਂ ਕੀਤਾ ਉਹ ਨੌਰੰਗ ਦੇ ਵਿੱਚ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਮੌਜੂ ਹੈ ਬਾਬਾ ਬੁੱਲੇ ਸ਼ਾਹ ਦਾ ਸ਼ੇਰ ਹੈ, ਇਹਦੇ ਤੇ ਕੁਝ ਰੋਸ਼ਨੀ ਪਾਓਗੇ? ਸਰ ਸੌਰੀ ਮੈਂ ਗਲਤ ਨਹੀਂ ਬੋਲਦਾ। ਮੈਂ ਲਾਇਆ ਸੀ ਤੁਹਾਡਾ ਪ੍ਰੋਗਰਾਮ ਤੇ ਮੈਂ ਉਹ ਮੈਂ ਸੌ ਗਿਆ, ਫੋਨ ਉੱਠਿਆ ਤੇ ਮੈਨੂੰ ਅਚਾਨਕ ਯਾਦ ਆਇਆ ਤੇ ਫਿਰ ਮੈਂ ਕਿਹਾ ਤੁਹਾਡੇ ਨਾਲ ਗੱਲ ਜ਼ਰੂਰ ਕਰਾਂ। ਤੇ ਜੇ ਮੈਂ ਸ਼ੇਰ ਸੁਣਾ ਦਿਆਂ ਤੇ ਉਹਦਾ ਮਤਲਬ ਦੱਸ ਸਕਦੇ ਹੋ? ਜੀ ਸਰ। ਜੇ ਮੈਂ ਸ਼ੇਰ ਸੁਣਾ ਦਿਆਂ ਤੁਹਾਨੂੰ ਤੇ ਉਹਦਾ ਮਤਲਬ ਦੱਸ ਸਕਦੇ ਹੋ? ਹਾਂ ਚਲੋ ਠੀਕ ਹੈ। ਇਹ ਕਿ ਬੁੱਲੇ ਸ਼ਾਹ ਉਹ ਕੌਣ ਹੈ ਉੱਤਮ ਤੇਰਾ ਯਾਰ। ਜੀ ਪਹਿਲੇ ਤੇ ਇਹਨੂੰ ਕਲੀਅਰ ਕਰੋ ਨਾ, ਫਿਰ ਅਗਲੀ ਲਾਈਨ ਫਿਰ ਪੜਾਂਗੇ। ਜਿਹੜੀ ਕਿ ਉਹਨਾਂ ਨੇ ਸੁਣਾਇਆ ਕਿ ਉਹ ਉੱਤੇ ਜਿਹੜਾ ਹੈ ਉਹ ਤੁਹਾਡਾ ਯਾਰ ਹੈ, ਸੱਜਣ ਨੇ, ਉਹ ਕੌਣ ਹੈ, ਕੌਣ ਖੜਾ ਹੋਇਆ? ਖੈਰ ਹੋ ਗਈ, ਵਧੀਆ ਹੋ ਗਿਆ, ਕਮਾਲ ਹੋ ਗਈ। ਬਹੁਤ ਮਿਹਰਬਾਨੀ ਜਨਾਬ, ਸਲਾਮਤ ਰਵੋ, ਖੁਸ਼ ਰਵੋ, ਰੱਬ ਰੱਖਾ। ਥੈਂਕ ਯੂ। ਉਹ ਵੇਖੋ ਉੱਤੇ ਕੌਣ ਖਲੋਤਾ ਹੈ ਜੀ। ਉਹ ਵੇਖੋ ਉੱਤੇ ਕੀ ਹੈ ਯਾਰ? ਇਹ ਪੂਰਾ ਇੱਕ ਯੂਨੀਵਰਸ ਦੇ ਵਿੱਚ ਹੁਣ ਤੁਸੀਂ ਟੀਵੀ ਦੇ ਅੱਗੋਂ ਉੱਠਦੇ ਨੇ, ਤੁਹਾਨੂੰ ਦੱਸਦੇ ਨੇ ਕਿ ਬਹੁਤ ਸਾਰੇ ਸਿਤਾਰੇ, ਬਹੁਤ ਸਾਰੇ ਸਿਤਾਰੇ, ਸਪੇਸ ਹੈ, ਖਲਾ ਹੈ ਉੱਤੇ। ਆਹ ਵੇਖ ਲਵੋ, ਕਿੱਥੇ ਵੇਖ ਲਈ ਉੱਤੇ? ਹਾਏ विखे वे हिंदी का शेर है कि छोटा करके देखिए जीवन का विस्तार, आंखों भर आकाश है, बाहों भर संसार। छोटा करके देखिए जी। बिस्मिल्लाह। क्या हाल है सोनिया, ठीक हो? अपना नाम दसो। मेरा नाम जनाब तैयब हसन है जी। तैयब हसन साहब, मैनू तुसी कित्थे वेख्या सी? कित्थे वेख्या जी जनाब? साडा प्रोग्राम रोज सुनने। खैर हो गए ते ए जरा दसो मौजू ते गल करो। बाबा बुल्ले शाह सरकार दे चलो शेर दी गल हो रही है जी, बिल्कुल हो रही है। चलो सानू एक बार शेर सुनाओ फिर सानू का मतलब। बुल्ले शाह ओ कौन है उत्तम तेरा यार। ਇਹ ਤੇ ਪਹਿਲੇ ਦੱਸ ਦਵੋ, ਅਗਲੀ ਲਾਈਨ ਤੇ ਫਿਰ ਗੱਲ ਕਰਨੀ। ਅੱਗੇ ਵੀ ਥੋੜਾ ਜਿਹਾ ਦੱਸੋ ਨਾ, ਪੂਰਾ ਮਿਸਰਾ ਦੱਸੋ ਨਾ ਫਿਰ ਤੁਹਾਨੂੰ ਦੱਸ। ਅੱਛਾ। ਉਸੇ ਹੱਥ ਕੁਰਾਨ ਹੈ, ਉਸੇ ਗਲ ਜ਼ੁਨਾਰ। ਉਹਦੇ ਹੱਥ ਕੁਰਾਨ ਹੈ, ਉਹਦੇ ਹੱਥ ਉਸੇ ਹੱਥ ਕੁਰਾਨ ਹੈ, ਉਸੇ ਗਲ ਜ਼ੁਨਾਰ। ਔਖੇ ਪੈਣਾ ਹੈਗਾ ਜੀ ਜਨਾਬ, ਅਸੀਂ ਤੇ ਨਵਾਂ ਇਸ਼ਕ ਤੇ ਪੈਰ ਰੱਖਿਆ ਜੀ। ਇਸ਼ਕ ਵਿੱਚ ਪੈਰ ਰੱਖ ਲਿਆ? ਹਾਂਜੀ। ਕਿਹਦੇ ਨਾਲ ਹੋਇਆ? ਸਾਨੂੰ ਆਪਣੇ ਮੁਰਸ਼ਦ ਨਾਲ ਇਸ਼ਕ ਹੋਇਆ ਜੀ, ਮੀਆਂ ਮੁਹੰਮਦ ਹਨਫੀ ਸਾਹਿਬ। ਅੱਛਾ। ਕੀ ਕਿਹਾ ਬਾਬੇ ਹੋਰਾਂ ਨੇ ਤੁਹਾਨੂੰ? ਕੀ ਦੱਸਿਆ? ਕੋਈ ਗੱਲ ਦੱਸੀ? ਕੋਈ ਗੱਲ ਦੱਸੀ ਉਹਨਾਂ ਨੇ? ਗੱਲ ਤਾਂ ਉਹਨਾਂ ਨੇ ਬੜੀਆਂ ਦੱਸੀਆਂ। ਦੱਸੋ, ਕੋਈ ਇੱਕ ਦੱਸੋ ਜਿਹੜੀ ਭਲੇ ਦੀ, ਲੋਕ ਭਲੇ ਦੀ ਗੱਲ ਹੋਵੇ। ਉਹ ਦੱਸਦੇ ਨੇ ਕਿ ਪੁੱਤਰ ਇੱਕ ਹੁੰਦੀ ਹੈ ਸ਼ਰੀਅਤ, ਇੱਕ ਹੁੰਦੀ ਹੈ ਮਾਰਫਤ, ਇੱਕ ਹੁੰਦੀ ਹੈ ਹਕੀਕਤ। ਇਹ ਚੀਜ਼ਾਂ ਜਿਹੜੀਆਂ ਇਹ ਤਰੀਕਤ ਭੁੱਲ ਗਏ ਸਨ ਉਹ? ਜੀ ਤਰੀਕਤ ਭੁੱਲ ਗਏ ਸਨ ਦੱਸਣ ਲੱਗੇ ਤੁਹਾਨੂੰ? ਮੈਂ ਤੁਹਾਨੂੰ ਚਾਰੇ ਦੱਸੀਆਂ ਨਾ। ਅੱਛਾ, ਇਹਦੇ ਵਿੱਚ ਮੈਨੂੰ ਦੱਸੋ, ਇਹ ਜਿਹੜੀ ਤੁਹਾਨੂੰ ਉਹਨਾਂ ਨੇ ਗੱਲ ਦੱਸੀ, ਇਹਦੇ ਵਿੱਚ ਲੋਕ ਭਲੇ ਦੀ ਕੀ ਗੱਲ ਹੈ ਜਿਹਦੇ ਨਾਲ ਆਵਾਮ ਦਾ, ਕੋਈ ਤੁਹਾਡੇ ਆਲ ਦੁਆਲ ਦਾ, ਤੁਹਾਡੇ ਭੈਣਾਂ ਭਰਾਵਾਂ ਦਾ, ਤੁਹਾਡੇ ਰਿਸ਼ਤੇਦਾਰਾਂ ਦਾ ਕੋਈ ਫਾਇਦਾ ਹੋਵੇ? ਕਿਉਂ ਨਹੀਂ ਜੀ, ਸਾਡਾ ਜਿਹੜੀ ਚੀਜ਼ ਸਾਨੂੰ ਅਗਰ ਅੱਛੀ ਲੱਗੇਗੀ, ਅਸੀਂ ਜ਼ਾਰੀ ਗੱਲ ਆਪਣੀ। ਕੀ ਅੱਛਾ ਲੱਗਾ ਤੁਹਾਨੂੰ? ਕੀ ਅੱਛਾ ਲੱਗਾ? ਦੇਖੋ ਨਾ ਕਿ ਸ਼ਰੀਅਤ ਜਦੋਂ ਬੰਦਾ ਹਾਸਲ ਕਰਦਾ ਵਾ ਤੇ ਜ਼ਾਰੀ ਗੱਲ ਹੈ ਕਿ ਉਹ ਦੂਸਰਾ ਬੰਦਾ ਵੇਖਦਾ ਕਿ ਯਾਰ ਇਹ ਬੰਦਾ ਜਿਹੜਾ ਪਹਿਲੇ ਇਸ ਤਰ੍ਹਾਂ ਦਾ ਨਹੀਂ ਸੀ, ਹੁਣ ਇਸ ਤਰ੍ਹਾਂ ਯਾਨੀ ਕਿ ਸ਼ਰੀਅਤ ਤੇ ਚੱਲਣ ਲੱਗ ਪਿਆ ਇੱਕਦਮ। ਕਿਹਦੀ ਵਜ੍ਹਾ ਨਾਲ? ਅੱਲਾਹ ਵਾਲਿਆਂ ਦੇ ਨਾਲ ਇਹਦੀਆਂ ਅੱਖਾਂ ਮਿਲੀਆਂ ਤੇ ਸ਼ਰੀਅਤ ਇਹਨੂੰ ਨਹੀਂ। ਉਹ ਭਾਈਆ, ਉਹ ਤੁਸੀਂ ਚੱਲਣ ਲੱਗ ਪਏ, ਉਸ ਬੰਦੇ ਦਾ ਕੀ ਫਾਇਦਾ ਹੈ? ਤੁਸੀਂ ਅੱਜ ਫਰਜ਼ ਕਰੋ, ਖੁਦਾ ਨਾ ਖਾਸਤਾ, ਰੱਬ ਨਾ ਕਰੇ, ਤੁਸੀਂ ਬਹੁਤ
ਭੈੜੇ ਕੰਮ ਕਰਦੇ ਹੋ ਜੀ ਜੀ ਤੇ ਉਹ ਆਪਣੇ ਲਈ ਕਰਦੇ ਹੋ ਨਾ। ਜੀ ਜੀ ਬਿਲਕੁਲ ਤੁਸੀਂ 5 ਨਮਾਜ਼ਾਂ ਪੜ੍ਹਦੇ ਹੋ, ਕਿਸੇ ਨੂੰ ਤੁਸੀਂ ਸਵਾਬ ਤੇ ਨਹੀਂ ਪਹੁੰਚਾਉਣਾ, ਨਹੀਂ ਬਿਲਕੁਲ ਆਪਣੇ ਲਈ ਕਰਦੇ ਹੋ ਨਾ। ਲੋਕ ਭਲੇ ਦੀ ਗੱਲ ਕੀ ਹੈ। ਇੱਕ ਭਰਾ ਬਾਹਰ ਦੇ ਮੁਲਕ 'ਚ ਸੈੱਟ ਹੋਵੇ ਤੇ ਉਹਦੀ ਕੋਸ਼ਿਸ਼ ਹੁੰਦੀ ਕਿ ਦੂਸਰੇ ਨੂੰ ਵੀ ਬੁਲਾ ਕੇ ਇੱਥੇ ਸੈੱਟ ਕਰ ਲਵਾਂ। ਓਹੋ, ਉਹ ਬਾਹਰ ਦੇ ਮੁਲਕ ਸੈੱਟ ਹੋਣ ਵਾਲੀ ਤੇ ਗੱਲ ਹੀ ਹੋਰ ਹੈ। ਇਹਨੂੰ ਬਾਹਰ ਦੇ ਮੁਲਕ ਨਾਲ ਨਾ ਜੋੜੋ। ਨਹੀਂ ਨਹੀਂ ਦੇਖੋ ਨਾ ਕਿ ਜਦੋਂ ਇੱਕ ਚੀਜ਼ ਤੁਸੀਂ ਕਿਸੇ ਚੀਜ਼ ਦੇ ਉੱਤੇ ਚੱਲਦੇ ਹੋ। ਅੱਛਾ ਚਲੋ ਭਾਈ ਜੀ, ਮੈਨੂੰ ਇਹ ਦੱਸੋ, ਮੇਰੀ ਗੱਲ ਸੁਣੋ। ਬਾਬੇ ਹੁਣਾਂ ਨੇ ਤੁਹਾਨੂੰ ਇਹ ਦੱਸਿਆ ਕਿ ਤੁਹਾਡੇ ਜਿਹੜੇ ਬੀਵੀ ਬੱਚੇ ਨੇ, ਜੀ ਜੀ, ਤੁਹਾਡੇ ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਵਾਸਤੇ ਤੁਸੀਂ ਕੀ ਕਰਨਾ? ਉਹਨਾਂ ਨੇ ਸਾਨੂੰ ਇਹੀ ਗੱਲ ਦੱਸੀ ਹੈ ਕਿ ਬਸ ਨਮਾਜ਼ਾਂ ਪੜ੍ਹੀ ਜਾ, ਘਰ ਵੱਲ ਨਮਾਜ਼ ਪੜ੍ਹੀ ਜਾ, ਘਰ ਵੱਲ ਤੇ ਦਿਲ ਯਾਰ ਵੱਲ, ਹੱਥ ਘਰ ਵੱਲ ਤੇ ਦਿਲ ਯਾਰ ਵੱਲ। ਅੱਛਾ, ਯਾਨੀ ਕਿ ਕਮਾਉਣਾ ਉਹਨਾਂ ਵਾਸਤੇ ਵੀ ਕਰਨਾ ਮੈਂ, ਤੇ ਇੱਧਰ ਵੀ ਪੁੱਤਰ ਆਉਂਦੇ ਜਾਂਦੇ ਰਹਿਣਾ ਮੈਂ, ਤੇ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ ਆਪਣਾ ਘਰ ਵੀ ਚੱਲਦੇ ਰਹਿਣਗੇ ਤੇ ਨਾਲ ਇਨਸ਼ਾਅੱਲਾ ਆਖਿਰਤ ਵੀ ਇਕੱਠੀ ਹੋਊਗੀ। ਅੱਛਾ, ਇਹਦੇ ਬਾਰੇ, ਆਖਿਰਤ ਬਾਰੇ ਕੋਈ ਥੋੜਾ ਜਿਹਾ ਦੱਸੋਗੇ? ਤੁਸੀਂ ਵਾਵਾ ਸਿਆਣੇ ਲੱਗੇ ਹੋ, ਇਸ ਕਰਕੇ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਜ਼ਿਆਦਾ। ਸਾਡੀ ਬੜੀ ਮਿਹਰਬਾਨੀ ਜਨਾਬ। ਅੱਛਾ, ਆਖਿਰਤ ਬਾਰੇ ਕੁਝ ਦੱਸੋਗੇ? ਆਖਿਰਤ ਸਾਡੀ ਇਹੀ ਹੈ ਜੀ, ਜਦੋਂ ਅਸੀਂ ਮਰ ਕੇ ਜਾਣਾ ਮੈਂ। ਕਿੱਥੇ ਜਾਣਾ? ਜੀ ਅਸੀਂ ਆਪਣੇ ਰੱਬ, ਆਪਣਾ ਸ਼ਰਲ ਪਾਸ। ਅੱਛਾ, ਇਹ ਰੱਬ ਜਾਣੇ ਹੁਣ ਬੈਲੈਂਸ ਮੁੱਕ ਗਿਆ ਕਿ ਗੱਲਾਂ ਮੁੱਕ ਗਈਆਂ ਨੇ, ਇਹ ਮੈਨੂੰ ਨਹੀਂ ਜੇ ਪਤਾ ਜੀ। ਹੈਲੋ ਜੀ अस्सलाम वालेकुम जनाब। ਜੀ ਵਾਲੇਕੁਮ ਅਸਲਾਮ। असगर भगवान बोल रहे हो? ਅਸਗਰ ਭਲਵਾਨ, ਤੁਹਾਡੇ ਕੋਲੋਂ ਸਿਰਫ ਇੱਕੋ ਹੀ ਗੱਲ ਹੈ, ਥੋੜੀ ਜਿਹੀ ਜ਼ਰਾ ਰੌਣਕ ਲਾ ਲਈਏ, ਕੁਝ ਸੁਣਾ ਸਕਦੇ ਹੋ? फोन करोगे तो गल दसांगे तो गल पूरी दसांगे। ਬਿਸਮਿਲ੍ਲਾ ਜੀ, ਦੱਸੋ ਫਿਰ। ਗੱਲ ਤੁਸੀਂ ਸੁਣ ਰਹੇ ਹੋ ਬੜੇ ਧਿਆਨ ਨਾਲ। हाँ गल में बड़े ध्यान नाल सुन रहा ਹੂੰ लोग भले यही गल है ना, ਨਹੀਂ लोग भला। ਨਹੀਂ, ਇਹ ਗੱਲ ਨਹੀਂ ਹੈਗੀ, ਗੱਲ ਹੋਰ ਹੈਗੀ ਹੈ। ਗੱਲ ਹੈਗੀ ਏ ਬੁੱਲੇ ਸ਼ਾਹ ਉਹ ਕੌਣ ਹੈ? ਉੱਤਮ ਤੇਰਾ ਯਾਰ, ਉਸੇ ਹੱਥ ਕੁਰਾਨ ਹੈ, ਉਸੇ ਗਲ ਜ਼ੁਨਾਰ। ਇਹ ਕੀ ਹੈ? बुल्ले शाह कौन तेरा यार है? ਬੁੱਲੇ ਸ਼ਾਹ ਉਹ ਕੌਣ ਹੈ? वो कौन है जिसकी रात से कुरान? ਜੀ बुल्ले शाह वो कौन है जिसके हाथ कुरान? ਨਹੀਂ, ਉੱਤਮ ਤੇਰਾ ਯਾਰ। उत्तम तेरा यार। ਹਾਂ, ਤੇ ਗੱਲ ਇੱਥੇ ਪੂਰੀ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਤੁਹਾਡੇ ਕੋਲ ਗਾਣਾ ਸੁਣਨਾ। ਜ਼ੁਨਾਰ ਕਿਹਨੂੰ ਕਹਿੰਦੇ ਨੇ? जन्नार ਜੀ, जन्नार की ਫਿਰ ਗਾਣਾ ਸੁਣਨੇ ਆ ਨਾ, ਤਾਈਓ ਮੈਂ ਕਿਹਾ ਸੀ ਪਹਿਲੇ ਨਾ ਗਾਣਾ ਸੁਣਾਓ, ਜਿਹੜਾ ਤੁਹਾਡਾ ਦਿਲ ਕਰਦਾ ਸੁਣਾ ਦਿਓ, ਜਿਹਦੇ ਨਾਲ ਤੁਸੀਂ ਸਾਜ਼ ਵੀ ਮਿਲਾ ਦਿਓ, ਜ਼ਰਾ ਰੂਹਦਾਰੀ ਹੋ ਜਾਏਗੀ। ਆਹੋ ਤੁਸੀਂ ਤਾਂ ਮੁਰਸ਼ਦ ਵਾਲਾ ਗਾਣਾ ਸੁਣ ਰਹੇ ਜੀ। ਆਹੋ ਸਾਰਿਆਂ ਦੀ ਲੋਏ ਲੋਏ ਮੈਂ ਤੇ ਝੋਲਾ ਇੱਕ ਹੋਏ, ਕਦੀਆਂ ਨੂੰ ਮੈਂ ਛੋੜਾ ਕਦੀ ਮੈਨੂੰ ਛੋੜੇ। ਸਾਰਿਆਂ ਦੀ ਲੋਏ ਲੋਏ ਮੈਂ ਤੇ ਝੋਲਾ ਇੱਕ ਹੋਏ, ਨਾ ਨਾ बिल्कुल अंधेरे तू मेरा दिल जानिए, मेरा दिल जानिए, यार वाली रात तेरी जवानी अभी जवानी कवनाल पाले अद पालती है, कभी मनो है कभी अनुमाचा आने आदि लत गलाई ना 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 ना
ਨਾ 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 ਐਤਨੇ ਨਲੰਜਨੀ ਤੂੰ ਪੂਰੇ ਦੀਏ ਵਾਲੀ ਪੂਰੇ ਦੀਏ ਵਾਲੀ ਅਸਰਤ ਫਤਰਾਤ ਇਹਦੀ ਕਿਆ ਦਿਲਾਏ ਨੀ ਵਾਹ ਦੀਏ ਕਿਆ ਦਿਲਾਏ ਨੀ ਕਜਨਾ ਦੇ ਕਦਮਾਂ ਚ ਅੱਖੀਆਂ ਨੇ ਤੇਰੇ ਤੇ ਕਦੀ ਉਹਨੂੰ ਮੈਂ ਚਾਹਾਂ ਕਦੀ ਮੈਨੂੰ ਉਹ ਸਾਰੇ ਦਿਲੋਂ ਲੋਏ ਮੈਂ ਤੇ ਗਲਾਈ ਨਾ 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 वाह 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 जनाब, वाह जी वाह, पहलवान जी कमाल हो गया। सारे किस तरह मुर्शद ने तुसा जिंदगी च लभ लिया मुर्शद मुर्शद ही अंदर दी गल कहंदे जानदे हो। मुर्शद वाले बेली पहले आए सन, उन्हें दसदा सी। अच्छा आहो वेरी गुड जी वेरी गुड अपना अमजद परवेज साहब कह रहे हैं कि ये भी तो ओदा ही रंग है ना, वो खलोता कौन है हैं? हां जी ए पछाणन दी लोड़ है। ठीक है, अमजद परवेज साहब तो वही है भाई, उन्हें पता है इसका है ना? हां जी उन्हें पता। हां अपना सर जी ਤੁਹਾਡੇ ਤੇ ਕਿ ਸ਼ਹਿਰ ਤੋਂ ਕਿ ਸ਼ਹਿਰ ਨਹੀਂ ਆਏ। ਹਾਂ ਹਾਂ ਅੱਛਾ ਉਹਦਾ ਨਾਮ ਸੀ ਸ਼ੇਖੂਪੁਰੇ। मीना भी दीदी का नाम सी। की ना सी? मीना मीना मीना। अच्छा तो ਤੁਹਾਡੇ ਕੋ ਆਏ ਸੰਤ ਵਾਂਗ ਹੈ ਸਾਡੀ ਤੇ ਉੱਥੇ ਸ਼ਹਿਰੀ ਕਰਨੇ ਆ। आहा हा अच्छा, तहसीन सकीना। हाँ तहसीन सकीना वो गुजरांवाले तो आए सन, वो हीर पढ़दी है। नहीं 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 वो रहंदे ने ते अपना सिंधी अंबरसर ਤੋਂ ਰਹਿੰਦੇ ਨੇ ਉਹ। अच्छा ਹਾਂ ਤੇ ਉਹਨਾਂ ਨੇ ਆਖਿਆ ਜੀ ਅਸੀਂ ਉੱਥੇ ਸ਼ਹਿਰੀ ਬਣੀ। आ मीना 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 बिल्कुल जी, ओ अशरफ यार दीवाना ते मीना, अशरफ यार मीना ਉਹੀ ਨਾ। ਹਾਂ ਜੀ ਉਹ ਮੇਰਾ ਪੁੱਤਰ ਹੈ। अच्छा ਉਹ ਤੁਹਾਡੇ ਪੁੱਪੀ ਦਾ ਪੁੱਤਰ ਹੈ। ਹਾਂ ਜੀ वाह वाह वाह, क्या सुरीले लोग ने यार। ਯਾਰ ਉਹਨੇ ਆਪਣਾ ਜਦੋਂ ਦਾ ਪੁੱਤਰ ਮਾਰਿਆ ਹੈ ਨਾ ਉਦੋਂ ਦਾ ਹੀ ਉਹ ਬਸ ਐਤਰੇ ਹੋ ਗਿਆ ਵੀ ਬੜਾ ਸੂਰ ਮਾਰਦੇ। ਇਹ ਕਦੋਂ ਦਾ ਹੋਇਆ ਮਾਮਲਾ? ਇਹ ਬੜੀ ਦੇਰ ਹੋ ਗਈ, 8-9 ਸਾਲ ਦਾ ਉਹਨੇ ਆਪਣਾ ਪੁੱਤਰ ਮਾਰਿਆ। ਪੁੱਤਰ ਬੜਾ ਜਵਾਨ। ਉਹ ਕਿਉਂ? ਬਹੁਤ ਸਾਰੇ ਖਬਰ ਕਿ ਸਾਲ ਪਹਿਲੇ ਬਾਹਰ ਲਪੈਰਾ ਨੇ ਮਾਰ ਛੱਡਿਆ। ਓਏ ਬਹੁਤ ਜ਼ਾਲਮ ਆਦਮੀ। ਉਹ ਤੇ ਹੁਣ ਤੇ ਫਕੀਰ ਹੋਏ ਨੇ, ਮੁੱਕੇ ਪਏ ਨੇ। ਉਹ ਦੋ ਪੁੱਤਰ ਜਵਾਨ ਮਾਰ ਗਏ ਨੇ, ਹੋਰ ਵਿੱਚ ਹੀ ਰਹਿ ਗਏ। ਉਹ ਇੱਕ ਮੇਰੇ ਖਿਆਲ ਦਾਖਲ ਹੋਇਆ ਸੀ ਪਿੱਛੇ ਜੇ। ਹਾਂ ਤੇ ਉਹ ਫੌਤ ਹੋ ਗਿਆ। ਓਹੋ ਰੱਬ ਉਹਨਾਂ ਨੂੰ ਸਬਰ ਦੇਵੇ। ਚਲੋ ਪਹਿਲਵਾਨ ਜੀ ਬੜੀ ਮੁਹੱਬਤ, ਬਹੁਤ ਮਿਹਰਬਾਨੀ, ਸਲਾਮਤ ਰਹੋ। ਹਾਂ 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 ਮੈਨੂੰ ਤੁਹਾਡਾ ਪ੍ਰੋਗਰਾਮ ਨਹੀਂ ਲੱਭਦਾ। ਅੱਛਾ ਤੇ ਹੁਣ ਤੇ ਮੈਂ ਕਦੀ ਨਾ ਭੁੱਲਾਂ। ਬੜੇ ਮੁਸ਼ਕਿਲਾਂ ਨਾਲ ਲੱਭਿਆ। ਇੱਥੇ ਇੱਕ ਪ੍ਰੈਜ਼ੈਂਟਰ ਕੰਮ ਕਰਦਾ ਨਾ ਮਜੀਦ। ਹਾਂ 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 ਬਿਲਕੁਲ ਕਰਦਾ ਜੀ, ਕਰਦਾ। ਤੇ ਉਹਨੇ ਤੋਂ ਮੈਂ ਪੁੱਛਿਆ ਯਾਰ, ਆਂਦਾ ਮੈਨੂੰ ਯਾਰ ਪਤਾ ਵੀ ਉਹ ਇੱਥੇ ਲੱਗ ਹੀ ਰਹਿੰਦਾ। ਅੱਛਾ ਉਹਨੂੰ ਮੈਂ ਬੜਾ ਪੁੱਛਿਆ, ਉਹਨੇ ਆਖਿਆ ਯਾਰ ਮੈਨੂੰ ਨਹੀਂ ਪਤਾ। ਫਿਰ ਮੈਂ ਮੁਰਸ਼ਦ ਨੂੰ ਪੁੱਛਿਆ। ਅੱਛਾ ਮੁਰਸ਼ਦ ਨੂੰ ਦੱਸਿਆ ਵੀ ਉਹਦਾ ਪ੍ਰੋਗਰਾਮ ਲੱਗਾ। ਹਾਂ 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 ਬਿਲकुल सही ਲੱਗਾ। ਜਵੇਦ ਨਿਸਬਤੀ ਸਾਹਿਬ ਨੇ ਤੁਹਾਨੂੰ ਬਹੁਤ ਪਸੰਦ ਕੀਤਾ ਜੀ, ਔਰ ਉਹਨਾਂ ਨੇ ਬੜੀ ਮੁਹੱਬਤ ਦਾ ਇਜ਼ਹਾਰ ਕੀਤਾ ਜੀ। ਬਹੁਤ ਮਿਹਰਬਾਨੀ, ਸਲਾਮਤ ਰਹੋ ਜੀ। ਸ਼ੁਕਰੀਆ ਜੀ, ਥੈਂਕ ਯੂ। ਰੱਬ ਰੱਖਾ ਜੀ। ਲਓ ਜੀ, ਸਾਡੇ ਨਾਲ ਸਨ ਅਸਕਰ ਪਹਿਲਵਾਨ ਸਾਹਿਬ ਪੀਕੋ ਰੋਡ ਤੋਂ। ਉਹਨਾਂ ਨੇ ਇੱਕ ਰੰਗ, ਇੱਕ ਸਮਾਂ ਔਰ ਉਹਦੀ ਵੀ ਤਸ਼ਰੀਹ ਹੈ ਮੈਂ ਇਸੇ ਵਿੱਚ ਹੀ, ਇਸੇ ਸਾਰੇ ਮਾਮਲਾਤ ਦੇ ਵਿੱਚ ਹੀ। ਗੱਲ ਤੇ ਬਹੁਤ ਗਹਿਰੀ, ਔਰ ਅਗਲੀ ਗੱਲ ਚਾਹ ਵੀ ਰਿਹਾ ਸੀ मैं करना, पर मौसम का रंग देख के नीयत बदल गई जी। अस्सलाम वालेकुम रहमतुल्लाह। वालेकुम अस्सलाम जनाब अली जी, बिस्मिल्लाह जी। बिस्मिल्लाह। सब तो पहले तमाम बीमारों की सेहतियाबी दुआ।
आमीन जी, आमीन। ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ, ਅੱਲਾਹ ਤਾਲਾ ਉਹਨਾਂ ਨੂੰ ਦਰਜਾਤ ਬੁਲੰਦ ਫਰਮਾਏ। आमीन। ਬੜੀ ਆਸ ਸੀ, ਬੜੀ ਉਮੀਦ ਸੀ, ਬਲਕਿ ਮੈਨੂੰ ਤੇ ਅੱਜ ਤੇ ਮਾਸ਼ਾਅੱਲਾ ਕਾਫੀ ਲੋਕ ਆਉਣਗੇ ਸਾਡੇ ਇਲਮ ਤੋਂ ਵਾਸਤਾ ਕਰਨਗੇ। हाँ जी। ਇਹ ਕੋਈ ਸ਼ੌਕ ਮੈਂ ਜਿਹੜਾ ਨਾ ਕੱਲ ਤਕਰੀਬਨ 200 ਬੰਦਿਆਂ ਨੂੰ ਲਿਖ ਕੇ ਤੇ ਫਾਰਵਰਡ ਕੀਤਾ। हाँ हाँ। ਔਰ ਥੱਲੇ ਮੈਂ ਸੁਨਾਰ ਦੇ ਮਾਨੀ ਜਿਹੜੇ ਸਨ ਨਾ ਉਹ ਵੀ ਤਹਿਰੀਰ ਕੀਤੇ ਸਨ। ਔਰ ਅੱਲਾਹ ਗਵਾਹ ਮੈਨੂੰ ਨਹੀਂ ਸੀ ਪਤਾ ਕਿ ਅੱਜ ਤੁਸੀਂ ਇਹ ਟੌਪਿਕ ਰੱਖ ਲਓ। ਆਪਣੇ ਤੌਰ ਤੇ ਮੈਂ ਬੜਾ ਖੁਸ਼ ਹਾਂ ਕਿ ਚਲੋ ਕੱਲ ਦਾ ਲੋਕਾਂ ਨੂੰ ਪਤਾ ਹੈ ਤੇ ਇਨਸ਼ਾਅੱਲਾ ਮਤਲਬ ਅੱਛੀ ਗੱਲ ਹੋਏਗੀ। ਪਰ ਖੈਰ ਐਸੇ ਵੀ ਹੈ ਨੇ। ਮੈਨੂੰ ਉਸ ਦਿਨ ਬੜਾ ਮਜ਼ਾ ਆਇਆ ਜਿਸ ਦਿਨ ਉਹ 2 ਬੱਚੇ ਆਏ ਸਨ, ਅਸੀਂ ਹੈਗੇ ਸਾਂ ਤੇ ਕਿੱਡੇ ਪੁਰਾਣੇ ਉਹਨਾਂ ਨੇ ਰਿਕਾਰਡਿੰਗ ਕਰਕੇ जी जी बिल्कुल जी बिल्कुल ऐसे ऐसे भी माशाअल्लाह सुनने वाले हैं ना। हाँ जी। तो मैं गुजारिश पहले कर दिया कि मैं ऑन एयर जी गल करना वो अपने उस्तादां कोलों सीखी ते कुछ अपनी काविश नाल कोशिश है करना कि जी गल करा वो ऑथेंटिक हो गए। अगर किसी दोस्त नूं किसी किस्म की कोई होवे तो मैं हाजिर हाँ। वो मैनू कॉल कर सकते ने, मेरे उस्ताद होरां कोलों नंबर लैके कर सकते हैं या किसी दिन ताकि मैं उन्हां दी कोई अगर कोई सैटिस्फैक्शन जी मैं कर सकता। ठीक है इंशाअल्लाह। सर माशाअल्लाह अशोक बाबे होरां दा जी जिवें मैं पहले अर्ज की थी कि मेन जी कबाहट सही है ना आम आदमी की समझ दे विच हो गई है उत्तम ते जुनार। हाँ उत्तम तो तुसी क्लियर करता सी। उत्तम काम है यार, देखो यार तो यार ही होंगे ना सर। जी जी बिल्कुल। तो बाबे होरां ने उत्तम यार क्यों कहता है? उत्तम की है? उत्तम इंग्लिश में कहिए तो द ग्रेटेस्ट। ठीक है। अगर फारसी जगह से कहिए तो कामिल। कामिल कौन होंगे? जेड़ा मुकम्मल हो गया। ठीक है जी। ग्रेटेस्ट कौन है? ਇਹਦਾ ਮਤਲਬ ਕਿ ਯਾਰ ਵੀ ਕੈਟਾਗਰਾਈਜ਼ਡ ਹੋ ਗਿਆ ਨਾ। ਬਾਬੇ ਹੋਰਾਂ ਨੇ ਯਾਰਾਂ ਦੀ ਤੇ ਕੈਟਾਗਰਾਈਜ਼ੇਸ਼ਨ ਕਰ ਦਿੱਤੀ ਨਾ। ਠੀਕ ਹੈ। ਹੁਣ ਉਹ ਕੀ ਕੈਟਾਗਰਾਈਜ਼ੇਸ਼ਨ ਨੇ ਕਿ ਉਸੇ ਹੱਥ ਕੁਰਾਨ ਹੈ ਉਸੇ ਗੱਲ ਸੁਨਾਰ। ਹੁਣ ਮੈਂ ਕਲੈਰੀਫਾਈ ਕਰਦੇ ਹਾਂ, ਮੈਂ ਡਿਫਾਈਨ ਕਰਦੇ ਹਾਂ ਕਿ ਜ਼ੁਨਾਰ ਹੁੰਦਾ ਕੀ ਹੈ। ਜ਼ੁਨਾਰ ਜਿਹੜਾ ਉਹ ਬਾਜ਼ ਜਗ੍ਹਾ ਤੇ ਹਿੰਦੂ ਧਰਮ ਨੂੰ ਵੀ ਕਿਹਾ ਗਿਆ। ਇੱਕ ਧਾਗਾ ਤੁਸੀਂ ਹੁੰਦਾ ਸਰ ਦੇਖਿਆ ਹੋਗਾ ਲੋਕਾਂ ਨੇ ਅੱਜ ਕੱਲ੍ਹ ਤੇ ਮਾਸ਼ਾਅੱਲਾ ਟੀਵੀ ਜਿਹੜਾ ਨਾ ਬਹੁਤ ਸੀਨ ਪਾਇਆ ਮਤਲਬ ਬਹੁਤ ਕੁਝ ਦੇਖਣਾ। ਇੱਕ ਧਾਗਾ ਹੁੰਦਾ ਹੈ ਜਿਹੜਾ ਕਿ ਹਿੰਦੂ ਲੋਕ ਆਪਣੇ ਗਲੇ ਤੇ ਜੀ ਬ੍ਰਾਹਮਣ ਖਾਸ ਕਰਕੇ ਬ੍ਰਾਹਮਣ ਜਿਹੜੇ ਨੇ। ਹਾਂਜੀ ਬ੍ਰਾਹਮਣ ਜਿਹੜੇ ਔਰ ਉਹਨੂੰ ਵੀ ਸੁਨਾਰ ਕਹਿੰਦੇ ਨੇ। ਤੇ ਫਿਰ ਮਜੂਸੀ ਜਾਂ ਕ੍ਰਿਸਚਨ ਲੋਕ ਜਿਹੜੇ ਸਾਡੇ ਨੇ ਤੁਸੀਂ ਦੇਖਿਆ ਹੈਗਾ ਕਿ ਉਹ ਆਪਣੀ ਕਮਰ ਦੇ ਉੱਤੇ ਚੇਨ ਜੀ ਬੰਨ੍ਹਦੇ ਨੇ। ਜੀ ਬਿਲਕੁਲ ਬੰਨ੍ਹਦੇ ਨੇ। ਉਹਨੂੰ ਵੀ ਸੁਨਾਰ ਕਿਹਾ ਗਿਆ। अच्छा हूँ बाबे हो रही है कह रहे हैं कि भुलिया पहले तो अपने आप कौन तेरा उत्तम केड़ा तेरा ग्रेटेस्ट यार है जिन्हों तू कहने कि अजीम तरीन यार है। वो अजीम वाहिद जात अजीम है ना सर। तो नाले तो कुरान है हथ दे नाले की नाले दे उस गल की सुना रहे कि मतलब अगर असी अज मुस्लिम देखिए तो कुरान उन्होंने हथ ही है तो नाल ही देखिए तो उन्होंने छबी जी मुस्लिम नाल भी जाती है। मगर असी भुल क्यों जाने इतने इन्नी गल सर वाहिदतुल वजूद नूं असी क्यों भुल जाने कि हर शहर दे चौदह लोग है ना सर जी। अगर वो अपना ठाकुर दे द्वारे दे अंदर है या गुरुद्वारे दे अंदर है तो उत्थे कौन है? वो किहदा रूप है उत्थे सर? हर शहर दे विच ओहदा ही रूप है ना। ते ਅਸੀਂ ਸਿਰਫ ਇਹ ਅੱਜ ਕੱਲ੍ਹ ਸਾਨੂੰ ਦਰਅਸਲ ਜਿਹੜਾ ਨਾ ਕੁਰਾਹੇ ਪਾਤਾ ਗਿਆ ਹੈ ਉਹੀ ਵਜ੍ਹਾ ਹੈ ਨਾ। ਇਹੋ ਹੀ ਵਜ੍ਹਾ ਸੀ ਕਿ ਬਾਬੇ ਹੋਰਾਂ ਨੇ ਜਦੋਂ ਇਹ ਗੱਲਾਂ ਕਹੀਆਂ ਤੇ ਉਹਨਾਂ ਦੇ ਮੂੰਹ ਤੇ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਤਾਂ ਸਾਡੀ ਅਸਲੀਅਤ ਦੱਸ ਰਿਹਾ ਪਿਆ। ਇਹ ਤੇ ਸਾਨੂੰ ਮਤਲਬ ਅਸਲ ਜਿਹੜੀ ਚੀਜ਼ ਹੈਗੀ ਉਹ ਪਬਲਿਕ ਆਮ ਆਦਮੀ ਸਮਝ ਜਾਏਗੀ। ਸਾਡੀਆਂ ਦੁਕਾਨਦਾਰੀਆਂ ਖਤਮ ਹੋ ਜਾਣਗੀਆਂ। ਪਰ ਉਹਨੂੰ ਭਾਵੇਂ ਸੁਨਾਰ ਪਾਈ ਉਹਨੇ ਜੋ ਕੁਛ ਵੀ ਹੈ ਕਿਹੜਾ ਸਰ ਕਿਹੜਾ ਦੀਨ ਹੈ ਮੈਨੂੰ ਇੱਕ ਦੱਸੋ ਕਿ ਕਿਹੜਾ ਹੈਗਾ ਜਿਹੜਾ ਕਿ ਭਾਵੇਂ ਪਰਮੇਸ਼ਵਰ ਦੇ ਰੂਪ ਵਿੱਚ ਕਹਿ ਲਵੇ, ਗੌਰ ਦੇ ਰੂਪ ਵਿੱਚ ਕਹਿ ਲਵੇ, ਸੱਚੇ ਸਾਈਂ ਦੇ ਰੂਪ ਵਿੱਚ ਕਹਿ ਲਵੇ। ਹਾਲੇ ਤੇ ਉੱਥੇ ਮੁੱਕਦੀ ਹੈ ਨਾ। ਤੇ ਉਹਦਾ ਤੇ ਰੂਪ ਅੰਦਰ ਜਿਵੇਂ ਤੁਸੀਂ ਹੁਣ ਕਹੀਏ ਸੀ ਕਿ ਅੰਦਰ ਮੈਂ ਰਹਿ ਨਹੀਂ ਸਕਦਾ ਕਿ ਮੈਂ ਮੁਕੱਯਦ ਜਾਣਾ ਉਹ ਤੇ ਹਰ ਚੀਜ਼ ਦੇ ਵਿੱਚ ਹੈ ਨਾ। ਅਗਰ ਅਸੀਂ ਉਹਨੂੰ ਅੰਦਰ ਹੀ ਪਾ ਦਿਆਂਗੇ ਤਾਂ ਫਿਰ ਤੇ ਉਹ ਜ਼ਾਤ ਜਿਹੜੀ ਉਹ ਮੁਕੱਯਦ ਹੋ ਗਈ ਨਾ, ਕੈਦ ਹੋ ਗਈ ਨਾ।
ਤੇ ਜੇ ਮੈਂ ਉਹਨੂੰ ਬਾਹਰ ਸਮਝਾਂ ਤੇ ਫਿਰ ਉਹ ਮਤਲਬ ਮੇਰੇ ਅੰਦਰ ਕੌਣ ਹੈ। ਇਹ ਸਵਾਲਾਤ ਨੇ, ਇਹ ਸਾਨੂੰ ਗੌਰ ਇਹਦੇ ਤੇ ਕਰਨਾ ਪੈਂਦਾ ਹੈ। ਗੌਰ ਕਰਨੇ ਆ ਤੇ ਫਿਰ ਸਮਝ ਗੱਲ ਐਨੀ ਇਹ ਕਿ ਹਰ ਸ਼ਹਿਰ ਦੇ ਵਿੱਚ ਜਿਹੜਾ ਨਾ ਨੂਰ ਹਜ਼ੂਰ ਉਹਦਾ ਹੀ ਹੈ, ਹਰ ਸ਼ਹਿਰ 'ਚ ਉਹ ਹੀ ਬੋਲਦਾ ਹੈ। ਭਾਵੇਂ ਉਹ ਜੁਨਾਰ ਨੇ ਭਾਈ, ਇਹ ਭਾਵੇਂ ਗੱਲ ਹੀ ਜੁਨਾਰ ਹੈ, ਭਾਵੇਂ ਅਸੀਂ ਕੁਰਾਨ ਹੈ, ਮਗਰ ਸਰ ਅਸੀਂ ਜਿਹੜੇ ਨੇ ਨਾ ਸਾਨੂੰ ਵਰਗਲਾ ਰਹੇ ਨੇ ਬਰੂਸੀਏ। ਹੁਣ ਸਾਨੂੰ ਉਹ ਪੇਸ਼ ਕਰ ਦਿੰਦੇ ਨੇ। ਹੁਣ ਇਹ ਲਓ, ਇਹ ਜਿਸ ਤਰ੍ਹਾਂ ਮੈਂ ਕਿਸੇ ਨਾਲ ਅੱਜ ਯਕੀਨ ਕਰੋ, ਮੈਂ ਕਿਸੇ ਨਾਲ ਗੱਲ ਕੀਤੀ, ਮੈਂ ਕਿਹਾ ਇਜਾਜ਼ਤ ਤੇ ਗੱਲ ਹੋਣੀ ਹੈ, ਕਹਿੰਦੇ ਯਾਰ ਇਹ ਤੇ ਬਹਿਰੂਪ ਹੋ ਗਿਆ ਨਾ, ਨਾਲੇ ਝਾਤੀ ਕੁਰਾਨ ਮੈਂ ਉਹਨੂੰ ਦੱਸਿਆ, ਕਹਿੰਦਾ ਜੁਨਾਰ ਕੀ ਹੁੰਦਾ, ਮੈਂ ਕਿਹਾ ਹੈਗਾ ਜੀ ਜੁਨਾਰ ਦਾ ਮਤਲਬ ਇਹ ਹੈਗਾ। ਉਹ ਫਰਮਾਨ ਲੱਗੇ ਸਰ ਕਿ ਤੇ ਫਿਰ ਬਹਿਰੂਪ ਹੋ ਗਿਆ, ਨਾਲੇ ਕੁਰਾਨ ਪੜ੍ਹ ਲਿਆ ਤੇ ਨਾਲੇ ਗੱਲ ਜੁਨਾਰ ਵੀ ਪਾ ਲਈ। ਇਹ ਤੇ ਸੋਚ ਹੈ ਸਰ ਤੁਹਾਡੀ। ਬਿਲਕੁਲ ਠੀਕ ਫਰਮਾਇਆ ਤੁਸੀਂ। ਔਰ ਵੇਖੋ ਬਹੁਤ ਸਾਰੇ ਸੋਚ ਤੇ ਜਦੋਂ ਅਸੀਂ ਤਾਲੇ ਲਾ ਦਿੰਦੇ ਹਾਂ ਤੇ ਫਿਰ ਰੰਗ ਨੂੰ ਅਗਰ ਮੇਰੇ ਖਿਆਲ ਹੈ ਕਿ ਉਹ ਬੰਦਾ ਇਸ ਚੀਜ਼ 'ਤੇ ਐਲੀਗੇਸ਼ਨ ਨਹੀਂ ਲਾ ਸਕਦਾ ਜਿਹੜਾ ਉਹਦੇ ਤਮਾਮ ਰੂਪਾਂ ਨੂੰ ਮੰਨਦਾ ਹੈ। ਅਗਰ ਕੋਈ ਕਹਿੰਦਾ ਬਹਿਰੂਪ ਹੈ, ਕੋਈ ਕਹਿੰਦਾ ਜੀ ਉਹ ਉੱਤੇ ਆ, ਉਹ ਖਲਾ ਦੇ ਵਿੱਚ ਆਪਣੇ ਕੋਈ 7 ਅਸਮਾਨ ਬਣਾਈ ਬੈਠਾ ਹੈ ਤੇ ਦੁਨੀਆ, ਮੈਂ ਤੁਹਾਡੀ ਕਥਾ ਕਲਾਮੀ ਕਰ ਰਿਹਾ, ਦੁਨੀਆ ਗੋਲ ਹੈ ਨਾ ਸਾਡੀ ਜੀ। ਅਸੀਂ ਅਗਰ ਫਰਜ਼ ਕਰੋ ਅਸਲੇ ਉਤਲੀ ਸਾਈਡ ਤੇ ਥੱਲੇ ਵਾਲੀ ਸਾਈਡ ਭਾਵੇਂ ਬਹੁਤ ਵੱਡਾ ਕੁਤਰੇ ਅਸੀਂ ਦਿਖਦੇ ਨਹੀਂ ਹੈਗੇ, ਉਹ ਥੱਲੇ ਵਾਲੀ ਸਾਈਡ ਜਿਹੜੇ ਥੱਲੇ ਸਾਈਡ ਦੇ ਹੈਗੇ ਨੇ ਉਹਨਾਂ ਦਾ ਤੇ ਅਸਮਾਨ ਥੱਲੇ ਹੋ ਗਿਆ। ਗੱਲ ਸਮਝ ਆਈ? ਜ਼ਾਹਿਰ ਹੈ ਉਹ ਤੇ ਫਿਰ ਥੱਲੇ ਹੀ ਹੈ ਨਾ। ਇੱਕ ਗਲੋਬ ਹੈ ਨਾ, ਇੱਕ ਗਲੋਬ ਹੈ ਨਾ, ਉੱਤੇ ਅਸੀਂ ਇੱਕ ਸਾਈਡ ਦੇ ਉੱਤੇ ਹੈਗੇ, ਸਾਡਾ ਅਸਮਾਨ ਤੋਂ ਉੱਤੇ ਹੋਵੇ ਤੇ ਜਿਹੜਾ ਸਾਡੇ ਥੱਲੇ ਵਾਲੀ ਸਾਈਡ ਤੇ ਉਹਦਾ ਅਸਮਾਨ ਤਾਂ ਥੱਲੇ ਹੋ ਗਿਆ। ਜ਼ਾਹਿਰ ਹੈ ਉਹ ਇੱਕ ਗਲੋਬ ਵੇਖ ਰਿਹਾ, ਉਹਦਾ ਜਿਹੜਾ ਵਿਜ਼ਨ ਹੈ ਉਹ ਤੇ ਦੂਸਰੀ ਸਾਈਡ ਤੇ ਜਾਏਗਾ ਨਾ, ਦੂਸਰੀ ਸਾਈਡ ਤੇ ਜਾਏਗਾ। ਤੇ ਸਰ ਸਾਨੂੰ ਭੁੱਲੀ ਪਾ ਛੱਡਿਆ ਹੈ ਸਾਨੂੰ, ਮਤਲਬ ਇਸ ਵਜ੍ਹਾ ਤੋਂ ਸਾਨੂੰ ਅਸੀਂ ਕੋਈ ਦੂਸਰੀ ਗੱਲ ਸਭ ਤੋਂ ਵੱਡੀ ਸਰ ਗੱਲ ਹੈ, ਜਿੰਨਾ ਚਿਰ ਕਿ ਅਸੀਂ ਗੌਰ ਨਹੀਂ ਕਰਾਂਗੇ ਨਾ ਸਰ, ਪਿਛਲੇ ਇੱਕ ਅਸੀਂ ਕੀਤਾ ਸੀ ਫਿਕਰ ਨਹੀਂ ਕਰਾਂਗੇ, ਗੌਰ ਨਹੀਂ ਕਰਾਂਗੇ, ਅਸੀਂ ਇਸ ਭੰਬਲ ਭੂਸਿਆਂ ਦੇ ਬਾਹਰ ਨਹੀਂ ਆ ਸਕਦੇ ਸਰ। ਇਸ ਲਈ ਗੌਰ ਬਹੁਤ ਜ਼ਰੂਰੀ ਹੈ। ਗੌਰ ਮੈਂ ਹੈਰਾਨ ਹੋ ਰਿਹਾ ਵਾਂ ਕਿ ਉਸ ਵੇਲੇ ਦੇ ਇੰਨੇ ਚਿਰ ਦੀ 2 ਘੰਟੇ 1.5 ਘੰਟੇ ਦਾ ਪ੍ਰੋਗਰਾਮ ਚੱਲ ਚੁੱਕਿਆ ਹੈ। ਉਹ ਮਾਸ਼ਾਅੱਲਾ ਨੇ ਇੰਨੇ ਉੱਥੋਂ ਬੈਠ ਕੇ ਜਿਹੜੀ ਨੇ ਨਹੀਂ ਸੁਣਿਆ ਉਹਨੇ ਮਾਸ਼ਾਅੱਲਾ ਫਿਰ ਵੀ ਰਾਹ ਦਿਖਾਈ ਸੀ, ਮਗਰ ਕਈ ਲੋਕਾਂ ਨੂੰ ਮਤਲਬ ਗੌਰ ਨਹੀਂ ਕੀਤਾ। ਥੋੜ੍ਹਾ ਇੰਨਾ ਗੌਰ ਕਰਨਾ ਚਾਹੀਦਾ ਸਾਨੂੰ ਲਾਈ ਲੱਗ ਨਾ ਬਣੋ, ਲਾਈ ਲੱਗ ਨਾ ਬਣੋ, ਖੁਦਾ ਦੇ ਵਾਸਤੇ ਲਾਈ ਲੱਗ ਨਾ ਬਣੋ। ਤੁਸੀਂ ਆਪਣੇ ਅਮਲਾਂ ਦਾ ਜਵਾਬ ਦੇਣਾ ਨਾ ਬਣੋ ਕਿ ਜੋ ਕੁਛ ਰੱਬ ਨੂੰ ਮਤਲਬ ਹੋਣਾ ਤੁਸੀਂ ਉਹ ਜਿਹੜਾ ਨਾ ਉਹ ਤਸੱਵਰ ਹੀ ਖਤਮ ਹੋ ਜਾਂਦਾ ਸਦਾ ਜੁਦਾ ਦਾ। ਮੈਂ ਸਰ ਮੈਂ ਫੇਰ ਮੁਖਤਾਰ ਹਾਂ, ਮੇਰਾ ਹੱਥ, ਮੇਰੀ ਜ਼ੁਬਾਨ, ਮੇਰੀ ਸੋਚ ਮੇਰੇ ਕਬਜ਼ੇ ਹੀ ਚ। ਅਗਰ ਮੇਰੇ ਕਬਜ਼ੇ ਚ ਨਾ ਹੋਵੇ ਤੇ ਫਿਰ ਤੂੰ ਮੈਨੂੰ ਸਜ਼ਾ ਹੀ ਨਹੀਂ ਦੇ ਸਕਦਾ ਨਾ। ਜੇ ਉਹਦੀ ਰਜ਼ਾ ਨਾਲ ਹੀ ਮੈਂ ਗੁਨਾਹ ਕਰਨਾ ਤੇ ਫਿਰ ਉਹ ਕੌਣ ਹੁੰਦਾ ਮੈਨੂੰ ਸਜ਼ਾ ਦੇਣ ਵਾਲਾ। ਠੀਕ ਹੋ ਗਿਆ ਸਰ, ਠੀਕ ਹੋ ਗਿਆ। ਬਹੁਤ ਮੁਹੱਬਤ, ਬਹੁਤ ਪਿਆਰ ਸਰ। ਸਲਾਮਤ ਰਹੋ, ਬਹੁਤ ਸਾਰੀਆਂ ਦੁਆਵਾਂ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਇਸਲਾਮ ਦੀ ਸੁਣ ਦੀ ਦੁਆ ਬਹੁਤ ਮਿਹਰਬਾਨੀ। ਬੈਠੋ ਜੀ। जनाब अली क्लासिक टाइम। और ओ खलोता कौन है? बुल्ले शाह। ओ खलोता कौन? उत्तम तेरा यार। बुल्ले शाह ओ कौन है? उत्तम तेरा यार। उसे हथ कुरान है, उसे गल सुनार। ਅੱਛਾ, ਪਹਿਲੇ ਤਾਂ ਇਹ ਹੁੰਦਾ ਹੈ ਕਿ ਲਫ਼ਜ਼ਾਂ ਦੀ ਜਿਹੜੀ ਵੰਡ ਹੈ, ਜਿਵੇਂ ਬਾਬਾ ਬੁੱਲੇ ਸ਼ਾਹ ਸਰਕਾਰ ਦਾ ਹੀ ਸ਼ੇਰ ਹੈ ਕਿ ਤੂੰ ਆਸ਼ਿਕ ਹੋਇਓ ਰੱਬ ਦਾ ਹੋਈ ਮਲਾਮਤ ਲਾਖ, ਤੈਨੂੰ ਕਾਫਰ ਆਖਦੇ ਤੂੰ ਆਹੋ ਆਹੋ ਆਖ, ਤੈਨੂੰ ਕਾਫਰ ਆਖਦੇ। ਅੱਛਾ, ਹੁਣ ਇਸੇ ਤਰ੍ਹਾਂ ਹੀ ਜਿਹੜੇ ਲਫ਼ਜ਼ਾਂ ਦਾ ਫੇਰ ਹੁੰਦਾ ਹੈ ਉਹ ਸੋਚ ਨੂੰ ਵੀ ਘੁਮਾ ਦਿੰਦਾ ਹੈ। बुल्ले शाह ਉਹ ਕੌਣ ਹੈ? ਉੱਤਮ ਤੇਰਾ ਯਾਰ। ਸ਼ਨਾਖਤ ਕਰ, ਪਛਾਣ, ਸਿਆਬ ਕਰ। ਬੁੱਲੇ ਸ਼ਾਹ ਉਹ ਕੌਣ ਹੈ? ਸਵਾਲੀਆ ਨਿਸ਼ਾਨ। ਉੱਤਮ ਤੇਰਾ ਯਾਰ ਉਹਦਾ ਜਵਾਬ ਹੈ। ਆਪਣੀ ਸਿਆਬ ਆਪਣੇ ਅੰਦਰ ਵੇਖਣਾ, ਆਪਣੇ ਆਲ ਦੁਆਲ ਵੇਖਣਾ, ਦੂਸਰੇ ਲੋਕਾਂ ਨੂੰ, ਦੂਸਰਿਆਂ ਨੂੰ ਉਹਦਾ ਰੂਪ ਜਾਣਨਾ, ਨਜ਼ਾਰਿਆਂ ਵਿੱਚ, ਚਰਿੰਦ ਵਿੱਚ, ਪਰਿੰਦ ਵਿੱਚ। ਉੱਤਮ ਤੇਰਾ ਯਾਰ, ਉਸ ਤੋਂ ਇਲਾਵਾ ਤੇ ਕੋਈ ਨਹੀਂ ਹੈ ਨਾ। ਬੁੱਲੇ ਸ਼ਾਹ ਉਹ ਕੌਣ ਹੈ? ਸ਼ਨਾਖਤ ਕਰੋ, ਪਛਾਣੋ ਉਹ ਕੌਣ ਹੈ? ਉੱਤਮ ਤੇਰਾ ਯਾਰ। ਜਵਾਬ
ਉਸੇ ਹੱਥ ਕੁਰਾਨ ਹੈ, ਉਸੇ ਗਲ ਜ਼ੁਨਾਰ। ਉਸ ਤੋਂ ਇਲਾਵਾ ਕੋਈ ਨਹੀਂ ਹੈ ਨਾ। ਉਹ ਕਿਸੇ ਭਾਈ ਦੇ ਰੂਪ 'ਚ ਹੈ, ਕਿਸੇ ਪ੍ਰੋਹਤ ਦੇ ਰੂਪ 'ਚ ਹੈ, ਕਿਸੇ ਮਸਤ ਦੇ ਰੂਪ 'ਚ ਹੈ, ਕਿਸੇ ਮਲੰਗ ਦੇ ਰੂਪ 'ਚ ਹੈ, ਕਿਸੇ ਮਜਜ਼ੂਬ ਦੇ ਰੂਪ 'ਚ ਹੈ, ਕਿਸੇ ਸਿਆਣੇ ਦੇ ਰੂਪ 'ਚ ਹੈ, ਕਿਸੇ ਸਾਇੰਟਿਸਟ ਦੇ ਰੂਪ ਵਿੱਚ ਹੈ, ਕਿਸੇ ਇੰਜੀਨੀਅਰ ਦੇ ਰੂਪ ਵਿੱਚ ਹੈ, ਕਿਸੇ ਕਮਲੇ ਰਮਲੇ ਦੇ ਰੂਪ ਵਿੱਚ ਹੈ, ਕਿਸੇ ਨਾਬਰ ਦੇ ਰੂਪ ਵਿੱਚ ਹੈ, ਕਿਸੇ ਦਾਹਰੀਏ ਦੇ ਰੂਪ ਵਿੱਚ ਹੈ। ਉੱਤਮ ਤੇਰਾ ਯਾਰ, ਉਸੇ ਹੱਥ ਕੁਰਾਨ ਹੈ, ਉਸੇ ਗਲ ਜ਼ੁਨਾਰ। ਬਾਬਿਓ, ਨਫੀ ਨਹੀਂ ਕਰਨੀ, ਮੁਨਾਫਰਤ ਨਹੀਂ ਹੋਣੀ। ਜਦੋਂ ਇੱਕ ਰੰਗ ਹੀ ਚੜ ਗਿਆ, ਜਦੋਂ ਉਸ ਨੂੰ ਮੰਨ ਲਿਆ ਕਿ ਉਸ ਤੋਂ ਇਲਾਵਾ ਕੋਈ ਨਹੀਂ ਹੈ, ਫਿਰ ਵੰਡਾਂ ਕੀ? ਭਾਵੇਂ ਜ਼ੁਨਾਰ ਵਾਲਾ ਹੋਵੇ, ਭਾਵੇਂ ਕੁਰਾਨ ਵਾਲਾ ਹੋਵੇ, ਭਾਵੇਂ ਗ੍ਰੰਥ ਵਾਲਾ ਹੋਵੇ, ਭਾਵੇਂ ਇੰਜੀਲ ਵਾਲਾ ਹੋਵੇ, ਭਾਵੇਂ ਜ਼ਬੂਰ ਵਾਲਾ ਹੋਵੇ, ਭਾਵੇਂ ਵੇਦਾਂਤੀ ਹੋਵੇ, ਭਾਵੇਂ ਮੱਥੇ ਤਿਲਕ ਵਾਲਾ ਹੋਵੇ ਤੇ ਭਾਵੇਂ ਮਰਾਬ ਵਾਲਾ ਹੋਵੇ। ਖੈਰ ਹੋਵੇ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਸਾਵਾਂ ਕੀਤੀ ਵਫਾ ਤੇ ਰਵੇਗਾ ਸਾਥ ਤੁਹਾਡਾ ਤੇ ਮੇਰਾ। ਖੈਰਾਂ ਹੋਣ। ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ। ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤੱਕ ਰੱਪੜੇ। ਰੱਬ ਰੱਖਾ।